जनवरी का दिन कितना कुछ चेते आ रहा है। पहला तो यही गल पुछांगे तुहानू। सो जो भी 26 जनवरी आऊ तो दीप सिद्धू तो उहदे च हाजिर होऊगी। काफ़ी ਥਾਵਾਂ ਤੇ ਮੋਰਚੇ ਲੱਗੇ ਹੋਏ ਨੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀकांड ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਕੀ ਲੱਗਦਾ ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਉਹ ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਕਿ ਸਾਡੇ ਨਾਲ ਆਹ ਕੁਛ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ। ਸਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਤੋਂ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਨੂੰ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਣੋ ਮਨੋ ਉਹ ਮਾਫੀ ਮੰਗਣ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦੇਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ, ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਬਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ, ਪਰ ਇੱਕ ਮੋਰਚਾ ਹੋਰ ਲੱਗ ਗਿਆ। ਜੋ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਕਿ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰ ਦੇਣਗੇ? ਉਹਨਾਂ ਨੂੰ ਸਿੱਖਾਂ ਨਾਲ ਡਰਦੀ ਕੋਈ ਨਹੀਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਨੇ। ਪਹਿਲਾਂ ਅਸੀਂ ਫਤਿਹ ਬੁਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਜਮੇਰ ਸਿੰਘ ਜੀ, 2 ਸਾਲ ਬੀਤ ਚੁੱਕੇ ਨੇ ਸੰਘਰਸ਼ ਲੜਦਿਆਂ ਨੂੰ, ਸੰਘਰਸ਼ ਚੱਲਦਿਆਂ ਨੂੰ। ਬਾਈ ਦੀਪ ਦੀ ਜਿਹੜੀ ਯਾਦ ਆ ਉਹ ਹਮੇਸ਼ਾ ਦਿਲਾਂ ਦੇ ਵਿੱਚ ਰਹੂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਡੇ ਤੋਂ। ਦੇਖੋ 26 ਜਨਵਰੀ ਦਾ ਦਿਨ ਵੈਸੇ ਤਾਂ ਇਤਿਹਾਸਕ ਹੈ ਕਈ ਪੱਖਾਂ ਤੋਂ, ਮਤਲਬ ਭਾਰਤ ਵਾਸਤੇ ਆਪਦੇ ਪੱਖ ਤੋਂ ਇਤਿਹਾਸਕ ਹੈ, ਸਾਡੇ ਵਾਸਤੇ ਆਪਦੇ ਪੱਖ ਤੋਂ ਬਣਾਤਾ ਦੀਪ ਸਿੱਧੂ ਨੇ। ਸੋ ਜਦੋਂ ਵੀ 26 ਜਨਵਰੀ ਆਊ ਤਾਂ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗਾ ਹੀ। ਇਹ ਤਾਂ ਹੁਣ ਪੱਕਾ ਹੀ ਹੋ ਗਿਆ। ਅਜਮੇਰ ਸਿੰਘ ਜੀ, ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀकांड ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਕੀ ਲੱਗਦਾ ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਦੇਖੋ ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸਿਰਫ ਦਬਾਅ ਪਾ ਕੇ ਅੰਸ਼ਕ ਜਾਂ ਕੁਛ ਇਨਸਾਫ ਲਿਆ ਜਾ ਸਕਦਾ, ਅੰਸ਼ਕ ਜਾਂ, ਹੋਰ ਇਦੋਂ ਵੱਡਾ ਕੋਈ ਨਹੀਂ। ਸਰਕਾਰਾਂ ਤੋਂ ਨਹੀਂ ਇਕੱਲੀ ਗੱਲ, ਇਹ ਤਾਂ ਇੱਕ ਦੁਨੀਆ ਨੂੰ ਅਸੀਂ ਦੱਸਣਾ ਵੀ ਸਾਡੇ ਨਾਲ ਆਹ ਬੇਇਨਸਾਫੀ ਹੋ ਰਹੀ ਹੈ। ਸੋ ਕਿੰਨਾ ਹਾਈਲਾਈਟ ਹੋ ਰਿਹਾ, ਜਿਵੇਂ ਚੰਡੀਗੜ੍ਹ ਵਾਲਾ ਮੋਰਚਾ ਵੀ ਹੈ, ਕੌਮੀ ਇਨਸਾਫ ਮੋਰਚਾ, ਉਹ ਹੁਣ ਮੀਡੀਆ 'ਚ ਕਿੰਨਾ ਮਤਲਬ ਸਾਰਾ ਜਾ ਰਿਹਾ ਹੈ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਵੀ ਸਾਡੇ ਨਾਲ ਆਹ ਕੁਛ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ ਸਾਰੇ। ਸਰਦਾਰ ਸਾਹਿਬ, ਆਖਿਰ ਕੌਮ ਕਿੰਨਾ ਟਾਈਮ ਲੜਦੀ ਰਹੂ? ਕਿਉਂਕਿ ਕੌਮ ਨੇ ਬੜੇ ਦੁੱਖ ਝੱਲੇ ਨੇ। ਤੁਸੀਂ ਗੱਲ ਕਰੀ 1984 ਦੀ। ਇਹ ਸਿੱਖਾਂ ਨੂੰ ਇਹ ਗੱਲ ਕਹਿਣੀ ਸ਼ੋਭਦੀ, ਸਿੱਖ ਕੌਮ ਨੇ ਬੜੇ ਦੁੱਖ ਝੱਲੇ। ਜਿਹਦਾ ਗੁਰੂ ਹੀ ਸ਼ਹੀਦ ਹੋਏ ਹੋਣ ਤੇ ਸਰਬੰਸ ਵਾਰਿਆ ਹੋਵੇ, ਉਹ ਕਹੇ ਵੀ ਅਸੀਂ ਹੁਣ ਇੱਥੇ ਦੁੱਖ ਝੱਲੇ ਹਾਂ, ਸਾਡੇ ਵਾਸਤੇ ਤਾਂ ਇਹ ਮਾਣ ਵਾਲੀ ਗੱਲ। ਇਹ ਦੁੱਖ ਆਉਣਗੇ, ਖਾਲਸੇ ਦੀ ਪਰਖ ਹੋਊਗੀ ਤੇ ਖਾਲਸੇ ਨੂੰ ਪਾਣ ਚੜੂਗੀ, ਖਾਲਸਾ ਸ਼ੁੱਧ ਰਹੂਗਾ। ਇਹਨੂੰ ਪੋਜ਼ਿਟਿਵ ਐਂਗਲ ਤੋਂ ਦੇਖੋ, ਚੜ੍ਹਦੀ ਕਲਾ ਦੇ ਐਂਗਲ ਤੋਂ। ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ ਕਿਉਂਕਿ ਕਾਫੀ 1984 ਤੋਂ ਬਾਅਦ ਸ਼ਹੀਦੀਆਂ ਹੋਈਆਂ, ਕੌਮੀ ਘਰ ਦੇ ਲਈ ਲੜੇ, ਪਰ ਹਲੇ ਤੱਕ ਕੌਮੀ ਘਰ ਨਹੀਂ ਮਿਲਿਆ ਕੌਮ ਨੂੰ। ਇੰਨਾ ਸੌਖਾ ਨਹੀਂ ਮਿਲਦਾ ਹੁਣ। 18ਵੀਂ ਸਦੀ 'ਚ ਕਦੋਂ ਮਿਲਿਆ ਸੀ ਜਾ ਕੇ? ਕਿੰਨਾ ਲਹੂ ਡੋਲ ਕੇ ਕਿੰਨਾ ਕੁਛ। ਇਹ ਤਾਂ ਕਿਤੇ ਕੋਈ ਮੌਕੇ 'ਤੇ ਹਾਲਾਤ ਇਹੋ ਜਿਹੇ ਬਣਨਗੇ ਤੇ ਉਹ ਪਤਾ ਨਹੀਂ ਛੇਤੀ ਬਣ ਜਾਣ, ਦੂਰ ਬਣ ਜਾਣ। ਸੋ ਪ੍ਰਾਪਤੀ ਦੀ ਲਾਲਸਾ ਮਨ 'ਤੇ ਨਾ ਭਾਰੂ ਹੋਵੇ, ਇੱਕ ਲੜਨ ਦੇ ਜਜ਼ਬਾ ਹੋਵੇ, ਲੜੀ ਚੱਲੋ ਬਸ। ਇਹ ਧਰਮ ਹੈ ਸਾਡਾ, ਫਰਜ਼ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ
ਦੋ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਦੇਖੋ ਉਹ ਗੱਲਾਂ ਵੈਸੇ ਤਾਂ ਚੰਗੀਆਂ ਨਹੀਂ ਹੁੰਦੀਆਂ, ਕੌਮ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਪੈਦਾ ਹੋਣੀਆਂ। ਪਰ ਇਹ ਹੈ ਕਿ ਜੋ ਇਤਿਹਾਸ ਪਿਆ ਹੈ ਨਾ, ਕੌਮ ਨੂੰ ਜਿਸ ਕਿਸਮ ਦੇ ਅਮਲ 'ਚੋਂ ਲੰਘਣਾ ਪਿਆ, ਉਹਦੇ 'ਚ ਮਨਾਂ 'ਚ ਕੁੜੱਤਣਾ ਪਈਆਂ ਬਹੁਤ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਇਹ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਨੋਂ ਮਨੋਂ ਉਹ ਮਾਫੀ ਮੰਗਣ। ਬਿਨਾਂ ਮਾਫੀ ਮੰਗੇ ਕੋਈ ਬੰਦਾ ਫੇਰ ਉੱਠ ਕੇ ਵੀ ਅਸੀਂ ਹੁਣ ਫੇਰ ਤੁਹਾਡੇ ਨਾਲ ਆ, ਕੀ ਹਰਜਾ ਕੀ ਹੈ ਮੰਨਣ 'ਚ ਵੀ ਜੋ ਸਾਥੋਂ ਭੁੱਲ ਚੁੱਕ ਹੋਈ ਸਾਨੂੰ ਮਾਫ ਕਰੋ। ਇਹਦੇ ਨਾਲ ਤਾਂ ਮਾਣ ਵੱਧਦਾ ਹੈ। ਕੀ ਲੱਗਦਾ ਵੀ ਮੰਨਣਗੇ ਮਾਫੀ? ਕਿਉਂਕਿ ਕਾਫੀ ਨਹੀਂ, ਆਪਣੇ ਦਰਾੜਾਂ ਜਿਹੜੀਆਂ ਕਿ ਪੈ ਚੁੱਕੀਆਂ ਨੇ, ਕਾਫੀ ਗੈਪ ਆ ਤਰਾੜਾਂ ਤਾਂ ਮਿਟ ਜਾਂਦੀਆਂ, ਵੱਡੀਆਂ ਤਰਾੜਾਂ ਵੀ। ਮਨ ਸਾਫ਼ ਹੋਵੇ, ਮਨ ਮਾਫੀ ਮੰਗ ਲੈਣ। ਖਾਲਸਾ ਤਾਂ ਬਖਸ਼ਣਹਾਰ ਹੈ, ਸੱਚੇ ਮਨੋਂ ਹੋਵੇ, ਦਿਖਾਵੇ ਵਜੋਂ ਨਹੀਂ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦਿਆਂਗੇ। ਉਹ ਤਾਂ ਖਰੋ ਹਿੰਦੂ ਰਾਸ਼ਟਰ ਦਾ ਤਾਂ ਉਹਨਾਂ ਦਾ ਕੋਈ ਓਹਲਾ ਨਹੀਂ। ਹੁਣ ਉਹ ਤਾਂ ਖੁੱਲ੍ਹ ਕੇ ਕਹਿ ਰਹੇ ਨੇ ਵੀ ਤਾਂ ਬਣਾਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ 'ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਈ ਦਿਨੇ ਜਾਂਦੇ ਨੇ, ਕਈ ਰਾਤ ਨੂੰ ਜਾਂਦੇ ਨੇ। ਕਈ ਜਿਹੜੇ ਮੋਰਚੇ ਲਾਈ ਬੈਠੇ ਉਹਨਾਂ 'ਚੋਂ ਲੁਕ ਕੇ ਜਾਂਦੇ ਆ ਵੀ ਅਗਲੀ ਵਾਰ ਸਾਡੇ 'ਤੇ ਕਿਰਪਾ ਕਰੋ ਜੀ ਥੋੜ੍ਹੀ ਜੀ। ਸੋ ਆਹ ਜਿਹੜੀਆਂ ਗੱਲਾਂ ਨਾ ਸਾਡੀਆਂ ਅੰਦਰਲੀਆਂ ਕਮਜ਼ੋਰੀਆਂ, ਇਹ ਢਾਲ ਆ ਰਹੀਆਂ ਸਾਨੂੰ। ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ। ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਬਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ। ਪਰ ਇੱਕ ਮੋਰਚਾ ਹੋਰ ਲੱਗ ਗਿਆ, ਜਦੋਂ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਫਿਰ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰਨਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ। ਜਿਹਨੂੰ ਪੰਥ ਨਾਲ ਦਰਦ ਕੋਈ ਨਹੀਂ, ਜਿਹੜੀ ਮੈਂ ਉੱਥੇ ਬੋਲਦੇ ਨੇ ਗੱਲ ਕੀਤੀ ਸੀ, ਜੇ ਅੰਦਰ ਕੋਈ ਬਲਬਲੇ ਹੀ ਨਹੀਂ, ਉਹ ਤਾਂ ਫਿਰ ਸਿਆਸੀਆਂ ਗਿਣਤੀਆਂ ਮਿਣਤੀਆਂ ਉਹਦੇ 'ਚੋਂ ਕਰਨਗੇ ਬਸ। ਚਲੋ ਮੇਰੇ ਖਿਆਲ ਵਾਈਟ ਤਾਂ ਬਹੁਤ ਆ ਹੁਣ। ਇੱਕ ਲਾਸਟ ਦੇ ਵਿੱਚ, ਜਿਵੇਂ ਤੁਸੀਂ ਸਟੇਜ ਤੋਂ ਵੀ ਬੋਲ ਰਹੇ ਸੀ ਕਿ ਮਤੇ ਨੇ ਜਿਹੜੇ ਉਹ ਕੂੜੇਦਾਨ ਦੇ ਵਿੱਚ ਸੁੱਟੇ ਜਾਂਦੇ ਨੇ, ਫਿਰ ਕੌਮ ਨਾਲ ਹੀ ਅਜਿਹਾ ਕਿਉਂ ਹੁੰਦਾ? ਘੱਟ ਗਿਣਤੀ 'ਚ, ਬਹੁ ਗਿਣਤੀ ਦਾ ਮਤਾ ਕੋਈ ਨਹੀਂ ਹੈ ਸੁੱਟਦੇ। ਉਸ ਮਤੇ ਦੀ ਵੈਲਿਊ ਹੈ। ਇੱਥੇ ਤਾਂ ਸਾਡੇ ਮਤੇ ਦੀ ਤਾਂ ਇੱਕ ਜਿਹੜਾ ਹੁੰਦਾ ਨਾ ਮਰੁੰਡੇ ਖਾਣ ਵਾਲਾ ਕਾਗਜ਼ ਆ, ਉਨੀ ਕੀ ਉਹਦੀ ਬੁੱਕਤ ਹੈ। ਲਓ ਚੱਕੋ। ਹਾਂਜੀ, ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ ਕਿ ਆਖਰ ਸਿੱਖਾਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਜਾਂ ਪੰਜਾਬੀਆਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਕਰਦੇ ਹਾਂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਨੂੰ। ਸੋ ਜਦੋਂ ਵੀ 26 ਜਨਵਰੀ ਆਊ ਤੇ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗੀ। ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀकांड ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਕੀ ਲੱਗਦਾ, ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਉਹ ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਕਿ ਸਾਡੇ ਨਾਲ ਆਹ ਕੁਛ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ। ਸਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਤੋਂ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਨੋਂ ਮਨੋਂ ਉਹ ਮਾਫੀ ਮੰਗਣ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦਿਆਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ 'ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਿਸਾਨੀ ਸੰਘਰਸ਼ ਦੇ ਵਿੱਚ
ਰਹੇ ਹੋ, ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਮਾ ਸਮਾਂ ਚੱਲਿਆ, ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ, ਪਰ ਇੱਕ ਮੋਰਚਾ ਹੋਰ ਲੱਗ ਗਿਆ ਜੋ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਤੇ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰ ਦੇਣਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਤਾਂ ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਨੇ। ਪਹਿਲਾਂ ਅਸੀਂ ਫਤਿਹ ਬੁਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਜਮੇਰ ਸਿੰਘ ਜੀ, 2 ਸਾਲ ਬੀਤ ਚੁੱਕੇ ਨੇ ਸੰਘਰਸ਼ ਲੜਦਿਆਂ ਨੂੰ, ਸੰਘਰਸ਼ ਚੱਲਦਿਆਂ ਨੂੰ। ਬਾਈ ਦੀਪ ਦੀ ਜਿਹੜੀ ਯਾਦ ਆ ਉਹ ਹਮੇਸ਼ਾ ਦਿਲਾਂ ਦੇ ਵਿੱਚ ਰਹੂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਡੇ ਤੋਂ। ਦੇਖੋ, 26 ਜਨਵਰੀ ਦਾ ਦਿਨ ਵੈਸੇ ਤਾਂ ਇਤਿਹਾਸਕ ਹੈ ਕਈ ਪੱਖਾਂ ਤੋਂ। ਮਤਲਬ ਭਾਰਤ ਵਾਸਤੇ ਆਪਦੇ ਪੱਖ ਤੋਂ ਇਤਿਹਾਸਕ ਹੈ, ਸਾਡੇ ਵਾਸਤੇ ਆਪਦੇ ਪੱਖ ਤੋਂ ਬਣਾਤਾ ਦੀਪ ਸਿੱਧੂ ਨੇ। ਸੋ ਜਦੋਂ ਵੀ 26 ਜਨਵਰੀ ਆਊ ਤਾਂ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗਾ ਹੀ। ਇਹ ਤਾਂ ਹੁਣ ਪੱਕਾ ਹੀ ਹੋ ਗਿਆ। ਅਜਮੇਰ ਸਿੰਘ ਜੀ, ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀ ਕਾਂਡ ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ, ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਕੀ ਲੱਗਦਾ, ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਦੇਖੋ, ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸਿਰਫ ਦਬਾਅ ਪਾ ਕੇ ਅੰਸ਼ਕ ਜਾਂ ਕੁਛ ਇਨਸਾਫ ਲਿਆ ਜਾ ਸਕਦਾ, ਅੰਸ਼ਕ ਜਾਂ, ਹੋਰ ਇਦੋਂ ਵੱਡਾ ਕੋਈ ਨਹੀਂ। ਸਰਕਾਰਾਂ ਤੋਂ ਨਹੀਂ ਇਕੱਲੀ ਗੱਲ, ਇਹ ਤਾਂ ਇੱਕ ਦੁਨੀਆ ਨੂੰ ਅਸੀਂ ਦੱਸਣਾ ਵੀ ਸਾਡੇ ਨਾਲ ਆਹ ਬੇਇਨਸਾਫੀ ਹੋ ਰਹੀ ਹੈ। ਸੋ ਕਿੰਨਾ ਹਾਈਲਾਈਟ ਹੋ ਰਿਹਾ, ਜਿਵੇਂ ਚੰਡੀਗੜ੍ਹ ਵਾਲਾ ਮੋਰਚਾ ਵੀ ਹੈ, ਕੌਮੀ ਇਨਸਾਫ ਮੋਰਚਾ, ਉਹ ਹੁਣ ਮੀਡੀਆ 'ਚ ਕਿੰਨਾ ਮਤਲਬ ਸਾਰਾ ਜਾ ਰਿਹਾ ਹੈ। ਸੋ ਅਸੀਂ ਤਾਂ ਆਪਦੀ ਦੱਸ ਰਹੇ ਹਾਂ ਦੁਨੀਆ ਨੂੰ ਵੀ ਸਾਡੇ ਨਾਲ ਆਹ ਕੁਛ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ ਸਾਰੇ। ਸਰਦਾਰ ਸਾਹਿਬ, ਆਖਿਰ ਕੌਮ ਕਿੰਨਾ ਟਾਈਮ ਲੜਦੀ ਰਹੂ? ਕਿਉਂਕਿ ਕੌਮ ਨੇ ਬੜੇ ਦੁੱਖ ਝੱਲੇ ਨੇ। ਤੁਸੀਂ ਗੱਲ ਕਰੀ 1984 ਦੀ। ਇਹ ਸਿੱਖਾਂ ਨੂੰ ਇਹ ਗੱਲ ਕਹਿਣੀ ਸ਼ੋਭਦੀ। ਸਿੱਖ ਕੌਮ ਨੇ ਬੜੇ ਦੁੱਖ ਝੱਲੇ, ਜਿਹਦਾ ਗੁਰੂ ਹੀ ਸ਼ਹੀਦ ਹੋਏ ਹੋਣ ਤੇ ਸਰਬੰਸ ਵਾਰਿਆ ਹੋਵੇ, ਉਹ ਕਹੇ ਵੀ ਅਸੀਂ ਹੁਣ ਇੱਥੇ ਦੁੱਖ ਝੱਲੇ ਹਾਂ। ਸਾਡੇ ਵਾਸਤੇ ਤਾਂ ਇਹ ਮਾਣ ਵਾਲੀ ਗੱਲ। ਇਹ ਦੁੱਖ ਆਉਣਗੇ, ਖਾਲਸੇ ਦੀ ਪਰਖ ਹੋਊਗੀ ਤੇ ਖਾਲਸੇ ਨੂੰ ਪਾਣ ਚੜੂਗੀ, ਖਾਲਸਾ ਸ਼ੁੱਧ ਰਹੂਗਾ। ਇਹਨੂੰ ਪੋਜ਼ਿਟਿਵ ਐਂਗਲ ਤੋਂ ਦੇਖੋ, ਚੜ੍ਹਦੀ ਕਲਾ ਦੇ ਐਂਗਲ ਤੋਂ। ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ ਕਿਉਂਕਿ ਕਾਫੀ 1984 ਤੋਂ ਬਾਅਦ ਸ਼ਹੀਦੀਆਂ ਹੋਈਆਂ, ਕੌਮੀ ਘਰ ਦੇ ਲਈ ਲੜੇ, ਪਰ ਹਲੇ ਤੱਕ ਕੌਮੀ ਘਰ ਨਹੀਂ ਮਿਲਿਆ ਕੌਮ ਨੂੰ। ਇੰਨਾ ਸੌਖਾ ਨਹੀਂ ਮਿਲਦਾ ਹੁਣ। 18ਵੀਂ ਸਦੀ 'ਚ ਕਦੋਂ ਮਿਲਿਆ ਸੀ ਜਾ ਕੇ? ਕਿੰਨਾ ਲਹੂ ਡੋਲ ਕੇ, ਕਿੰਨਾ ਕੁਛ। ਇਹ ਤਾਂ ਕਿਤੇ ਕੋਈ ਮੌਕੇ 'ਤੇ ਹਾਲਾਤ ਇਹੋ ਜਿਹੇ ਬਣਨਗੇ ਤੇ ਉਹ ਪਤਾ ਨਹੀਂ ਛੇਤੀ ਬਣ ਜਾਣ, ਦੂਰ ਬਣ ਜਾਣ। ਸੋ ਪ੍ਰਾਪਤੀ ਦੀ ਲਾਲਸਾ ਮਨ 'ਤੇ ਨਾ ਭਾਰੂ ਹੋਵੇ, ਇੱਕ ਲੜਨ ਦੇ ਜਜ਼ਬਾ ਹੋਵੇ, ਲੜੀ ਚੱਲੋ ਬਸ। ਇਹ ਧਰਮ ਹੈ ਸਾਡਾ, ਫਰਜ਼ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਦੋ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਦੇਖੋ, ਉਹ ਗੱਲਾਂ ਵੈਸੇ ਤਾਂ ਚੰਗੀਆਂ ਨਹੀਂ ਹੁੰਦੀਆਂ, ਕੌਮ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਪੈਦਾ ਹੋਣੀਆਂ। ਪਰ ਇਹ ਹੈ ਕਿ ਜੋ ਇਤਿਹਾਸ ਪਿਆ ਹੈ ਨਾ, ਕੌਮ ਨੂੰ ਜਿਸ ਕਿਸਮ ਦੇ ਅਮਲ 'ਚੋਂ ਲੰਘਣਾ ਪਿਆ, ਉਹਦੇ 'ਚ ਮਨਾਂ 'ਚ ਕੁੜੱਤਣਾ ਪਈਆਂ ਬਹੁਤ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਨੋਂ ਮਨੋਂ ਉਹ ਮਾਫੀ ਮੰਗਣ। ਬਿਨਾਂ ਮਾਫੀ ਮੰਗੇ ਕੋਈ ਬੰਦਾ ਫੇਰ ਉੱਠ ਕੇ ਵੀ ਅਸੀਂ ਹੁਣ ਫੇਰ ਤੁਹਾਡੇ ਨਾਲ ਆ, ਕੀ ਹਰਜਾ ਕੀ ਹੈ ਮੰਨਣ 'ਚ ਵੀ ਜੋ ਸਾਥੋਂ ਭੁੱਲ ਚੁੱਕ ਹੋਈ ਸਾਨੂੰ ਮਾਫ ਕਰੋ। ਇਹਦੇ ਨਾਲ ਤਾਂ ਮਾਣ ਵੱਧਦਾ। ਕੀ ਲੱਗਦਾ ਵੀ ਮੰਨਣਗੇ ਮਾਫੀ? ਕਿਉਂਕਿ ਕਾਫੀ ਦਰਾੜਾਂ ਜਿਹੜੀਆਂ ਕਿ ਪੈ ਚੁੱਕੀਆਂ ਨੇ, ਕਾਫੀ ਗੈਪ ਆ। ਦਰਾੜਾਂ ਤਾਂ ਮਿਟ ਜਾਂਦੀਆਂ, ਵੱਡੀਆਂ ਦਰਾੜਾਂ ਵੀ। ਮਨ ਸਾਫ਼ ਹੋਵੇ, ਮਨ ਮਾਫੀ ਮੰਗ ਲੈਣ। ਖਾਲਸਾ ਤਾਂ ਬਖਸ਼ਣਹਾਰ ਹੈ, ਸੱਚੇ ਮਨੋਂ ਹੋਵੇ, ਦਿਖਾਵੇ ਵਜੋਂ ਨਹੀਂ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦਿਆਂਗੇ। ਉਹ ਤਾਂ ਖਰੋ ਹਿੰਦੂ ਰਾਸ਼ਟਰ ਦਾ ਤਾਂ ਉਹਨਾਂ ਦਾ ਕੋਈ ਓਹਲਾ ਨਹੀਂ। ਹੁਣ ਉਹ ਤਾਂ ਖੁੱਲ੍ਹ ਕੇ ਕਹਿ ਰਹੇ ਨੇ ਵੀ ਤਾਂ ਬਣਾਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ 'ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਈ ਦਿਨੇ ਜਾਂਦੇ ਨੇ, ਕਈ ਰਾਤ ਨੂੰ ਜਾਂਦੇ ਨੇ। ਕਈ ਜਿਹੜੇ ਮੋਰਚੇ ਲਾਈ ਬੈਠੇ ਉਹਨਾਂ 'ਚੋਂ ਲੁਕ ਕੇ ਜਾਂਦੇ ਆ ਵੀ ਅਗਲੀ ਵਾਰ ਸਾਡੇ 'ਤੇ ਕਿਰਪਾ ਕਰੋ ਜੀ ਥੋੜ੍ਹੀ ਜੀ।
ਸੋ ਆਹ ਜਿਹੜੀਆਂ ਗੱਲਾਂ ਨਾ ਸਾਡੀਆਂ ਅੰਦਰਲੀਆਂ ਕਮਜ਼ੋਰੀਆਂ ਇਹ ਢਾਲ ਆ ਰਹੀਆਂ ਸਾਨੂੰ। ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ, ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਮਾ ਸਮਾਂ ਚੱਲਿਆ, ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ, ਪਰ ਇੱਕ ਮੋਰਚਾ ਹੋਰ ਲੱਗ ਗਿਆ ਜੋ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਫਿਰ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰਨਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ, ਜਿਹਨੂੰ ਪੰਥ ਨਾਲ ਦਰਦ ਕੋਈ ਨਹੀਂ। ਜਿਹੜੀ ਮੈਂ ਉੱਥੇ ਬੋਲਦੇ ਨੇ ਗੱਲ ਕੀਤੀ ਸੀ, ਜੇ ਅੰਦਰ ਕੋਈ ਬਲਬਲੇ ਹੀ ਨਹੀਂ, ਉਹ ਤਾਂ ਫਿਰ ਸਿਆਸੀਆਂ ਗਿਣਤੀਆਂ ਮਿਣਤੀਆਂ ਉਹਦੇ 'ਚੋਂ ਕਰਨਗੇ ਬਸ। ਚਲੋ ਮੇਰੇ ਖਿਆਲ ਵਾਈਟ ਤਾਂ ਬਹੁਤ ਆ ਹੁਣ। ਇੱਕ ਲਾਸਟ ਦੇ ਵਿੱਚ, ਜਿਵੇਂ ਤੁਸੀਂ ਸਟੇਜ ਤੋਂ ਵੀ ਬੋਲ ਰਹੇ ਸੀ ਕਿ ਮਤੇ ਨੇ ਜਿਹੜੇ ਉਹ ਕੂੜੇਦਾਨ ਦੇ ਵਿੱਚ ਸੁੱਟੇ ਜਾਂਦੇ ਨੇ, ਫਿਰ ਕੌਮ ਨਾਲ ਹੀ ਅਜਿਹਾ ਕਿਉਂ ਹੁੰਦਾ? ਘੱਟ ਗਿਣਤੀ 'ਚ, ਬਹੁ ਗਿਣਤੀ ਦਾ ਮਤਾ ਕੋਈ ਨਹੀਂ ਐ ਸੁੱਟਦੇ। ਉਸ ਮਤੇ ਦੀ ਵੈਲਿਊ ਹੈ। ਇੱਥੇ ਤਾਂ ਸਾਡੇ ਮਤੇ ਦੀ ਤਾਂ ਇੱਕ ਜਿਹੜਾ ਹੁੰਦਾ ਨਾ ਮਰੁੰਡੇ ਖਾਣ ਵਾਲਾ ਕਾਗਜ਼ ਆ, ਉਨੀ ਕੀ ਉਹਦੀ ਬੁੱਕਤ ਹੈ। ਲਓ ਚੱਕੋ। ਹਾਂਜੀ, ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ ਕਿ ਆਖਰ ਸਿੱਖਾਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਜਾਂ ਪੰਜਾਬੀਆਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਕਰਦੇ ਹਾਂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਨੂੰ। ਸੋ ਜਦੋਂ ਵੀ 26 ਜਨਵਰੀ ਆਊ ਤੇ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗੇ। ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀकांड ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਕੀ ਲੱਗਦਾ, ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਉਹ ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਕਿ ਸਾਡੇ ਨਾਲ ਆਹ ਕੁਛ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਤੋਂ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਨੂੰ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਣੋ ਮਨੋ ਉਹ ਮਾਫੀ ਮੰਗਣ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦੇਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਤੇ ਜਾਂ ਤਾਂ ਕੌਮ ਇੱਕ ਮਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ, ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਮਾ ਸਮਾਂ ਚੱਲਿਆ, ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ, ਪਰ ਇੱਕ ਮੋਰਚਾ ਹੋਰ ਲੱਗ ਗਿਆ ਜੋ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਫਿਰ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰਨਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਨੇ। ਪਹਿਲਾਂ ਅਸੀਂ ਫਤਿਹ ਬੁਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਜਮੇਰ ਸਿੰਘ ਜੀ, 2 ਸਾਲ ਬੀਤ ਚੁੱਕੇ ਨੇ ਸੰਘਰਸ਼ ਲੜਦਿਆਂ ਨੂੰ, ਸੰਘਰਸ਼ ਚੱਲਦਿਆਂ ਨੂੰ। ਬਾਈ ਦੀਪ ਦੀ ਜਿਹੜੀ ਯਾਦ ਆ ਉਹ ਹਮੇਸ਼ਾ ਦਿਲਾਂ ਦੇ ਵਿੱਚ ਰਹੂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਡੇ ਤੋਂ। ਦੇਖੋ 26 ਜਨਵਰੀ ਦਾ ਦਿਨ ਵੈਸੇ ਤਾਂ ਇਤਿਹਾਸਕ ਹੈ ਕਈ ਪੱਖਾਂ ਤੋਂ, ਮਤਲਬ ਭਾਰਤ ਵਾਸਤੇ ਆਪਦੇ ਪੱਖ ਤੋਂ ਇਤਿਹਾਸਕ ਹੈ, ਸਾਡੇ ਵਾਸਤੇ ਆਪਦੇ ਪੱਖ ਤੋਂ ਬਣਾਤਾ ਦੀਪ ਸਿੱਧੂ ਨੇ। ਸੋ ਜਦੋਂ ਵੀ 26 ਜਨਵਰੀ ਆਊ ਤੇ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗਾ ਹੀ। ਇਹ ਤਾਂ ਹੁਣ ਪੱਕਾ ਹੀ ਹੋ ਗਿਆ। ਅਜਮੇਰ ਸਿੰਘ ਜੀ, ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀकांड ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਕੀ ਲੱਗਦਾ, ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਦੇਖੋ ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸਿਰਫ ਦਬਾਅ ਪਾ ਕੇ ਅੰਸ਼ਕ ਜਾਂ ਕੁਛ ਇਨਸਾਫ ਲਿਆ ਜਾ ਸਕਦਾ, ਅੰਸ਼ਕ ਜਾਂ, ਹੋਰ ਇਦੋਂ ਵੱਡਾ ਕੋਈ ਨਹੀਂ। ਸਰਕਾਰਾਂ ਤੋਂ ਨਹੀਂ ਇਕੱਲੀ ਗੱਲ, ਇਹ ਤਾਂ ਇੱਕ ਦੁਨੀਆ ਨੂੰ ਅਸੀਂ ਦੱਸਣਾ ਵੀ ਸਾਡੇ ਨਾਲ ਆਹ ਬੇਇਨਸਾਫੀ ਹੋ ਰਹੀ ਹੈ। ਸੋ ਕਿੰਨਾ ਹਾਈਲਾਈਟ ਹੋ ਰਿਹਾ, ਜਿਵੇਂ ਚੰਡੀਗੜ੍ਹ ਵਾਲਾ ਮੋਰਚਾ ਵੀ ਹੈ, ਕੌਮੀ ਇਨਸਾਫ ਮੋਰਚਾ, ਉਹ ਹੁਣ ਮੀਡੀਆ 'ਚ ਕਿੰਨਾ ਮਤਲਬ ਸਾਰਾ ਜਾ ਰਿਹਾ ਹੈ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਵੀ ਸਾਡੇ ਨਾਲ ਆਹ ਕੁਛ ਹੋ ਰਿਹਾ।
ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਹਨ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ ਸਾਰੇ। ਸਰਦਾਰ ਸਾਹਿਬ, ਆਖਰ ਕੌਮ ਕਿੰਨਾ ਟਾਈਮ ਲੜਦੀ ਰਹੂ? ਕਿਉਂਕਿ ਕੌਮ ਨੇ ਬੜੇ ਦੁੱਖ ਝੱਲੇ ਨੇ। ਤੁਸੀਂ ਗੱਲ ਕਰੀ 1984 ਦੀ। ਇਹ ਸਿੱਖਾਂ ਨੂੰ ਇਹ ਗੱਲ ਕਹਿਣੀ ਸ਼ੋਭਦੀ, ਸਿੱਖ ਕੌਮ ਨੇ ਬੜੇ ਦੁੱਖ ਝੱਲੇ। ਜਿਹਦਾ ਗੁਰੂ ਹੀ ਸ਼ਹੀਦ ਹੋਏ ਹੋਣ ਤੇ ਸਰਬੰਸ ਵਾਰਿਆ ਹੋਵੇ, ਉਹ ਕਹੇ ਵੀ ਅਸੀਂ ਹੁਣ ਇੱਥੇ ਦੁੱਖ ਝੱਲੇ ਹਾਂ, ਸਾਡੇ ਵਾਸਤੇ ਤਾਂ ਇਹ ਮਾਣ ਵਾਲੀ ਗੱਲ ਹੈ। ਇਹ ਦੁੱਖ ਆਉਣਗੇ, ਖਾਲਸੇ ਦੀ ਪਰਖ ਹੋਊਗੀ ਤੇ ਖਾਲਸੇ ਨੂੰ ਪਾਣ ਚੜੂਗੀ, ਖਾਲਸਾ ਸ਼ੁੱਧ ਰਹੂਗਾ। ਇਹਨੂੰ ਪੋਜ਼ਿਟਿਵ ਐਂਗਲ ਤੋਂ ਦੇਖੋ, ਚੜ੍ਹਦੀ ਕਲਾ ਦੇ ਐਂਗਲ ਤੋਂ। ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ ਕਿਉਂਕਿ ਕਾਫੀ 1984 ਤੋਂ ਬਾਅਦ ਸ਼ਹੀਦੀਆਂ ਹੋਈਆਂ, ਕੌਮੀ ਘਰ ਦੇ ਲਈ ਲੜੇ, ਪਰ ਹਲੇ ਤੱਕ ਕੌਮੀ ਘਰ ਨਹੀਂ ਮਿਲਿਆ ਕੌਮ ਇਹ ਨੂੰ। ਇੰਨਾ ਸੌਖਾ ਨਹੀਂ ਮਿਲਦਾ ਹੁਣ। 18ਵੀਂ ਸਦੀ 'ਚ ਕਦੋਂ ਮਿਲਿਆ ਸੀ ਜਾ ਕੇ? ਕਿੰਨਾ ਲਹੂ ਡੋਲ ਕੇ, ਕਿੰਨਾ ਕੁਛ। ਇਹ ਤਾਂ ਕਿਤੇ ਕੋਈ ਮੌਕੇ 'ਤੇ ਹਾਲਾਤ ਇਹੋ ਜਿਹੇ ਬਣਨਗੇ ਤੇ ਉਹ ਪਤਾ ਨਹੀਂ ਛੇਤੀ ਬਣ ਜਾਣ, ਦੂਰ ਬਣ ਜਾਣ। ਸੋ ਪ੍ਰਾਪਤੀ ਦੀ ਲਾਲਸਾ ਮਨ 'ਤੇ ਨਾ ਭਾਰੂ ਹੋਵੇ, ਇੱਕ ਲੜਨ ਦੇ ਜਜ਼ਬਾ ਹੋਵੇ, ਲੜੀ ਚੱਲੋ ਬਸ। ਇਹ ਧਰਮ ਹੈ ਸਾਡਾ, ਫਰਜ਼ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਦੋ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਦੇਖੋ, ਉਹ ਗੱਲਾਂ ਵੈਸੇ ਤਾਂ ਚੰਗੀਆਂ ਨਹੀਂ ਹੁੰਦੀਆਂ, ਕੌਮ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਪੈਦਾ ਹੋਣੀਆਂ। ਪਰ ਇਹ ਹੈ ਕਿ ਜੋ ਇਤਿਹਾਸ ਪਿਆ ਹੈ ਨਾ, ਕੌਮ ਨੂੰ ਜਿਸ ਕਿਸਮ ਦੇ ਅਮਲ 'ਚੋਂ ਲੰਘਣਾ ਪਿਆ, ਉਹਦੇ 'ਚ ਮਨਾਂ 'ਚ ਕੁੜੱਤਣਾ ਪਈਆਂ ਬਹੁਤ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਣੋ ਮਨੋ ਉਹ ਮਾਫੀ ਮੰਗਣ। ਬਿਨਾਂ ਮਾਫੀ ਮੰਗੇ ਕੋਈ ਬੰਦਾ ਫੇਰ ਉੱਠ ਕੇ ਵੀ ਅਸੀਂ ਹੁਣ ਫੇਰ ਤੁਹਾਡੇ ਨਾਲ ਆ, ਕੀ ਹਰਜਾ ਕੀ ਹੈ ਮੰਨਣ 'ਚ ਵੀ ਜੋ ਸਾਥੋਂ ਭੁੱਲ ਚੁੱਕ ਹੋਈ ਸਾਨੂੰ ਮਾਫ ਕਰੋ। ਇਹਦੇ ਨਾਲ ਤਾਂ ਮਾਣ ਵੱਧਦਾ ਹੈ। ਕੀ ਲੱਗਦਾ ਵੀ ਮੰਨਣਗੇ ਮਾਫੀ? ਕਿਉਂਕਿ ਇਹ ਕਾਫੀ ਨਹੀਂ ਆਪਣੇ ਦਰਾੜਾਂ ਜਿਹੜੀਆਂ ਕਿ ਪੈ ਚੁੱਕੀਆਂ ਨੇ, ਕਾਫੀ ਗੈਪ ਆ ਜਿਹੜਾ ਤਰਾੜਾਂ ਤਾਂ ਮਿਟ ਜਾਂਦੀਆਂ, ਬੜੀਆਂ ਵੱਡੀਆਂ ਤਰਾੜਾਂ ਵੀ। ਮਨ ਸਾਫ਼ ਹੋਵੇ, ਮਨ ਮਾਫੀ ਮੰਗ ਲੈਣ। ਖਾਲਸਾ ਤਾਂ ਬਖਸ਼ਣਹਾਰ ਹੈ, ਸੱਚੇ ਮਨੋਂ ਹੋਵੇ, ਦਿਖਾਵੇ ਵਜੋਂ ਨਹੀਂ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦਿਆਂਗੇ। ਉਹ ਤਾਂ ਖਰੋ ਹਿੰਦੂ ਰਾਸ਼ਟਰ ਦਾ ਤਾਂ ਉਹਨਾਂ ਕੋਈ ਓਹਲਾ ਨਹੀਂ। ਹੁਣ ਉਹ ਤਾਂ ਖੁੱਲ੍ਹ ਕੇ ਕਹਿ ਰਹੇ ਨੇ ਵੀ ਤਾਂ ਬਣਾਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ 'ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਈ ਦਿਨੇ ਜਾਂਦੇ ਨੇ, ਕਈ ਰਾਤ ਨੂੰ ਜਾਂਦੇ ਨੇ। ਕਈ ਜਿਹੜੇ ਮੋਰਚੇ ਲਾਈ ਬੈਠੇ ਉਹਨਾਂ 'ਚੋਂ ਲੁਕ ਕੇ ਜਾਂਦੇ ਆ ਵੀ ਅਗਲੀ ਵਾਰ ਸਾਡੇ 'ਤੇ ਕਿਰਪਾ ਕਰੋ ਜੀ ਥੋੜ੍ਹੀ ਜੀ। ਸੋ ਆਹ ਜਿਹੜੀਆਂ ਗੱਲਾਂ ਨਾ ਸਾਡੀਆਂ ਅੰਦਰਲੀਆਂ ਕਮਜ਼ੋਰੀਆਂ, ਇਹ ਢਾਲ ਆ ਰਹੀਆਂ ਸਾਨੂੰ। ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ, ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਮਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ। ਪਰ ਇੱਕ ਮੋਰਚਾ ਹੋਰ ਲੱਗ ਗਿਆ, ਜੋ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ। ਫਿਰ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰਨਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ। ਜਿਹਨੂੰ ਪੰਥ ਨਾਲ ਦਰਦ ਕੋਈ ਨਹੀਂ, ਜਿਹੜੀ ਮੈਂ ਇੱਥੇ ਬੋਲਦੇ ਨੇ ਗੱਲ ਕੀਤੀ ਸੀ, ਜੇ ਅੰਦਰ ਕੋਈ ਬਲਬਲੇ ਹੀ ਨਹੀਂ, ਉਹ ਤਾਂ ਫਿਰ ਸਿਆਸੀਆਂ ਗਿਣਤੀਆਂ ਮਿਣਤੀਆਂ ਉਹਦੇ 'ਚੋਂ ਕਰਨਗੇ ਬਸ। ਚਲੋ ਮੇਰੇ ਖਿਆਲ ਵਾਈਟ ਤਾਂ ਬਹੁਤ ਆ ਹੁਣ। ਇੱਕ ਲਾਸਟ ਦੇ ਵਿੱਚ, ਜਿਵੇਂ ਤੁਸੀਂ ਸਟੇਜ ਤੋਂ ਵੀ ਬੋਲ ਰਹੇ ਸੀ ਕਿ ਮਤੇ ਨੇ ਜਿਹੜੇ ਉਹ ਕੂੜੇਦਾਨ ਦੇ ਵਿੱਚ ਸੁੱਟੇ ਜਾਂਦੇ ਨੇ, ਫਿਰ ਕੌਮ ਨਾਲ ਹੀ ਅਜਿਹਾ ਕਿਉਂ ਹੁੰਦਾ? ਘੱਟ ਗਿਣਤੀ 'ਚ, ਬਹੁ ਗਿਣਤੀ ਦਾ ਮਤਾ ਕੋਈ ਨਹੀਂ ਹੈ ਸੁੱਟਦਾ। ਉਸ ਮਤੇ ਦੀ ਵੈਲਿਊ ਹੈ। ਇੱਥੇ ਤਾਂ ਸਾਡੇ ਮਤੇ ਦੀ ਤਾਂ ਇੱਕ ਜਿਹੜਾ ਹੁੰਦਾ ਨਾ ਮਰੁੰਡੇ ਖਾਣ ਵਾਲਾ ਕਾਗਜ਼ ਆ, ਉਨੀ ਕੀ ਉਹਦੀ ਬੁੱਕਤ ਹੈ। ਜੋ ਚੱਕੋ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ ਕਿ ਆਖਰ ਸਿੱਖਾਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਜਾਂ ਪੰਜਾਬੀਆਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਕਰਦੇ ਹਾਂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਡੇ। ਸੋ ਜਦੋਂ ਵੀ 26 ਜਨਵਰੀ ਆਊ ਤੇ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗੇ। ਕਾਫੀ ਥਾਵਾਂ 'ਤੇ ਮੋਰਚੇ ਲੱਗੇ ਹੋਏ ਨੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀ ਕਾਂਡ ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਕੀ ਲੱਗਦਾ, ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਉਹ ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ।
ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਵੀ ਸਾਡੇ ਨਾਲ ਆਹ ਕੁਝ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ। ਸਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਤੋਂ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਣੋ ਮਨੋ ਉਹ ਮਾਫੀ ਮੰਗਣ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦੇਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਤੇ ਜਾਂ ਤਾਂ ਕੌਮ ਇੱਕ ਮਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ, ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਬਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ, ਪਰ ਇੱਕ ਮੋਰਚਾ ਹੋਰ ਲੱਗ ਗਿਆ। ਜਦੋਂ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਕਿ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰ ਦੇਣਗੇ? ਉਹਨਾਂ ਨੂੰ ਸਿੱਖਾਂ ਨਾਲ ਡਰਦੀ ਕੋਈ ਨਹੀਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਨੇ। ਪਹਿਲਾਂ ਅਸੀਂ ਫਤਿਹ ਬੁਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਜਮੇਰ ਸਿੰਘ ਜੀ, 2 ਸਾਲ ਬੀਤ ਚੁੱਕੇ ਨੇ ਸੰਘਰਸ਼ ਲੜਦਿਆਂ ਨੂੰ, ਸੰਘਰਸ਼ ਚੱਲਦਿਆਂ ਨੂੰ। ਬਾਈ ਦੀਪ ਦੀ ਜਿਹੜੀ ਯਾਦ ਆ ਉਹ ਹਮੇਸ਼ਾ ਦਿਲਾਂ ਦੇ ਵਿੱਚ ਰਹੂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਡੇ ਤੋਂ। ਦੇਖੋ, 26 ਜਨਵਰੀ ਦਾ ਦਿਨ ਵੈਸੇ ਤਾਂ ਇਤਿਹਾਸਕ ਹੈ ਕਈ ਪੱਖਾਂ ਤੋਂ। ਮਤਲਬ ਭਾਰਤ ਵਾਸਤੇ ਆਪਦੇ ਪੱਖ ਤੋਂ ਇਤਿਹਾਸਕ ਹੈ, ਸਾਡੇ ਵਾਸਤੇ ਆਪਦੇ ਪੱਖ ਤੋਂ ਬਣਾਤਾ ਦੀਪ ਸਿੱਧੂ ਨੇ। ਸੋ ਜਦੋਂ ਵੀ 26 ਜਨਵਰੀ ਆਊ ਤਾਂ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗਾ ਹੀ। ਇਹ ਤਾਂ ਹੁਣ ਪੱਕਾ ਹੀ ਹੋ ਗਿਆ। ਅਜਮੇਰ ਸਿੰਘ ਜੀ, ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀ ਕਾਂਡ ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ, ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਕੀ ਲੱਗਦਾ, ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ, ਸਮੇਂ ਦੀਆਂ ਸਰਕਾਰਾਂ? ਦੇਖੋ, ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸਿਰਫ ਦਬਾਅ ਪਾ ਕੇ ਅੰਸ਼ਕ ਜਾਂ ਕੁਛ ਇਨਸਾਫ ਲਿਆ ਜਾ ਸਕਦਾ, ਅੰਸ਼ਕ ਜਾਂ, ਹੋਰ ਇਦੋਂ ਵੱਡਾ ਕੋਈ ਨਹੀਂ। ਸਰਕਾਰਾਂ ਤੋਂ ਨਹੀਂ ਇਕੱਲੀ ਗੱਲ, ਇਹ ਤਾਂ ਇੱਕ ਦੁਨੀਆ ਨੂੰ ਅਸੀਂ ਦੱਸਣਾ ਵੀ ਸਾਡੇ ਨਾਲ ਆਹ ਬੇਇਨਸਾਫੀ ਹੋ ਰਹੀ ਹੈ। ਸੋ ਕਿੰਨਾ ਹਾਈਲਾਈਟ ਹੋ ਰਿਹਾ, ਜਿਵੇਂ ਚੰਡੀਗੜ੍ਹ ਵਾਲਾ ਮੋਰਚਾ ਵੀ ਹੈ, ਕੌਮੀ ਇਨਸਾਫ ਮੋਰਚਾ, ਉਹ ਹੁਣ ਮੀਡੀਆ 'ਚ ਕਿੰਨਾ ਮਤਲਬ ਸਾਰਾ ਜਾ ਰਿਹਾ ਹੈ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਵੀ ਸਾਡੇ ਨਾਲ ਆਹ ਕੁਝ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ ਸਾਰੇ। ਸਰਦਾਰ ਸਾਹਿਬ, ਆਖਰ ਕੌਮ ਕਿੰਨਾ ਟਾਈਮ ਲੜਦੀ ਰਹੂ? ਕਿਉਂਕਿ ਕੌਮ ਨੇ ਬੜੇ ਦੁੱਖ ਝੱਲੇ ਨੇ। ਤੁਸੀਂ ਗੱਲ ਕਰੀ 1984 ਦੀ। ਇਹ ਸਿੱਖਾਂ ਨੂੰ ਇਹ ਗੱਲ ਕਹਿਣੀ ਸ਼ੋਭਦੀ। ਸਿੱਖ ਕੌਮ ਨੇ ਬੜੇ ਦੁੱਖ ਝੱਲੇ, ਜਿਹਦਾ ਗੁਰੂ ਹੀ ਸ਼ਹੀਦ ਹੋਏ ਹੋਣ ਤੇ ਸਰਬੰਸ ਵਾਰਿਆ ਹੋਵੇ, ਉਹ ਕਹੇ ਵੀ ਅਸੀਂ ਹੁਣ ਇੱਥੇ ਦੁੱਖ ਝੱਲੇ ਹਾਂ। ਸਾਡੇ ਵਾਸਤੇ ਤਾਂ ਇਹ ਮਾਣ ਵਾਲੀ ਗੱਲ ਹੈ। ਇਹ ਦੁੱਖ ਆਉਣਗੇ, ਖਾਲਸੇ ਦੀ ਪਰਖ ਹੋਊਗੀ ਤੇ ਖਾਲਸੇ ਨੂੰ ਪਾਣ ਚੜੂਗੀ, ਖਾਲਸਾ ਸ਼ੁੱਧ ਰਹੂਗਾ। ਇਹਨੂੰ ਪੋਜ਼ਿਟਿਵ ਐਂਗਲ ਤੋਂ ਦੇਖੋ, ਚੜ੍ਹਦੀ ਕਲਾ ਦੇ ਐਂਗਲ ਤੋਂ। ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ ਕਿਉਂਕਿ ਕਾਫੀ 1984 ਤੋਂ ਬਾਅਦ ਸ਼ਹੀਦੀਆਂ ਹੋਈਆਂ, ਕੌਮੀ ਘਰ ਦੇ ਲਈ ਲੜੇ, ਪਰ ਹਲੇ ਤੱਕ ਕੌਮੀ ਘਰ ਨਹੀਂ ਮਿਲਿਆ ਕੌਮ ਨੂੰ। ਇੰਨਾ ਸੌਖਾ ਨਹੀਂ ਮਿਲਦਾ ਹੁੰਦਾ। 18ਵੀਂ ਸਦੀ 'ਚ ਕਦੋਂ ਮਿਲਿਆ ਸੀ ਜਾ ਕੇ? ਕਿੰਨਾ ਲਹੂ ਡੋਲ ਕੇ, ਕਿੰਨਾ ਕੁਛ। ਇਹ ਤਾਂ ਕਿਤੇ ਕੋਈ ਮੌਕੇ 'ਤੇ ਹਾਲਾਤ ਇਹੋ ਜਿਹੇ ਬਣਨਗੇ ਤੇ ਉਹ ਪਤਾ ਨਹੀਂ ਛੇਤੀ ਬਣ ਜਾਣ, ਦੂਰ ਬਣ ਜਾਣ। ਸੋ ਪ੍ਰਾਪਤੀ ਦੀ ਲਾਲਸਾ ਮਨ 'ਤੇ ਨਾ ਭਾਰੂ ਹੋਵੇ, ਇੱਕ ਲੜਨ ਦੇ ਜਜ਼ਬਾ ਹੋਵੇ, ਲੜੀ ਚੱਲੋ ਬਸ। ਇਹ ਧਰਮ ਹੈ ਸਾਡਾ, ਫਰਜ਼ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਦੋ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਦੇਖੋ, ਉਹ ਗੱਲਾਂ ਵੈਸੇ ਤਾਂ ਚੰਗੀਆਂ ਨਹੀਂ ਹੁੰਦੀਆਂ, ਕੌਮ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਪੈਦਾ ਹੋਣੀਆਂ। ਪਰ ਇਹ ਕਿ ਜੋ ਇਤਿਹਾਸ ਪਿਆ ਹੈ ਨਾ, ਕੌਮ ਨੂੰ ਜਿਸ ਕਿਸਮ ਦੇ ਅਮਲ 'ਚੋਂ ਲੰਘਣਾ ਪਿਆ, ਉਹਦੇ 'ਚ ਮਨਾਂ 'ਚ ਕੁੜੱਤਣਾ ਪਈਆਂ ਬਹੁਤ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਣੋ ਮਨੋ
ਉਹ ਮਾਫੀ ਮੰਗਣ। ਬਿਨਾਂ ਮਾਫੀ ਮੰਗੇ ਕੋਈ ਬੰਦਾ ਫੇਰ ਉੱਠ ਕੇ ਵੀ ਅਸੀਂ ਹੁਣ ਫੇਰ ਤੁਹਾਡੇ ਨਾਲ ਆ, ਕੀ ਹਰਜਾ ਕੀ ਹੈ ਮੰਨਣ 'ਚ ਵੀ ਜੋ ਸਾਥੋਂ ਭੁੱਲ ਚੁੱਕ ਹੋਈ ਸਾਨੂੰ ਮਾਫ ਕਰੋ। ਇਹਦੇ ਨਾਲ ਤਾਂ ਮਾਣ ਵੱਧਦਾ ਹੈ। ਕੀ ਲੱਗਦਾ ਵੀ ਮੰਨਣਗੇ ਮਾਫੀ, ਕਿਉਂਕਿ ਇਹ ਕਾਫੀ ਨਹੀਂ ਆਪਣੇ ਦਰਾੜਾਂ ਜਿਹੜੀਆਂ ਕਿ ਪੈ ਚੁੱਕੀਆਂ ਨੇ, ਕਾਫੀ ਗੈਪ ਆ ਤਰਾੜਾਂ ਤਾਂ ਮਿਟ ਜਾਂਦੀਆਂ, ਵੱਡੀਆਂ ਤਰਾੜਾਂ ਵੀ ਮਨ ਸਾਫ਼ ਹੋਵੇ, ਮਨ ਮਾਫੀ ਮੰਗ ਲੈਣ। ਖਾਲਸਾ ਤਾਂ ਬਖਸ਼ਣਹਾਰ ਹੈ, ਸੱਚੇ ਮਨੋਂ ਹੋਵੇ, ਦਿਖਾਵੇ ਵਜੋਂ ਨਹੀਂ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦਿਆਂਗੇ। ਉਹ ਤਾਂ ਖਰੋ ਹਿੰਦੂ ਰਾਸ਼ਟਰ ਦਾ ਤਾਂ ਉਹਨਾਂ ਕੋਈ ਓਹਲਾ ਨਹੀਂ। ਹੁਣ ਉਹ ਤਾਂ ਖੁੱਲ੍ਹ ਕੇ ਕਹਿ ਰਹੇ ਨੇ ਵੀ ਤਾਂ ਬਣਾਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ 'ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਈ ਦਿਨੇ ਜਾਂਦੇ ਨੇ, ਕਈ ਰਾਤ ਨੂੰ ਜਾਂਦੇ ਨੇ। ਕਈ ਜਿਹੜੇ ਮੋਰਚੇ ਲਾਈ ਬੈਠੇ ਉਹਨਾਂ 'ਚੋਂ ਲੁਕ ਕੇ ਜਾਂਦੇ ਆ ਵੀ ਅਗਲੀ ਵਾਰ ਸਾਡੇ 'ਤੇ ਕਿਰਪਾ ਕਰੋ ਜੀ ਥੋੜ੍ਹੀ ਜੀ। ਸੋ ਆਹ ਜਿਹੜੀਆਂ ਗੱਲਾਂ ਨਾ ਸਾਡੀਆਂ ਅੰਦਰਲੀਆਂ ਕਮਜ਼ੋਰੀਆਂ, ਇਹ ਢਾਲ ਆ ਰਹੀਆਂ ਸਾਨੂੰ। ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ। ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਬਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ। ਪਰ ਇੱਕ ਮੋਰਚਾ ਹੋਰ ਲੱਗ ਗਿਆ, ਜਦੋਂ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਫਿਰ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰਨਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ। ਜਿਹਨੂੰ ਪੰਥ ਨਾਲ ਦਰਦ ਕੋਈ ਨਹੀਂ, ਜਿਹੜੀ ਮੈਂ ਇੱਥੇ ਬੋਲਦੇ ਨੇ ਗੱਲ ਕੀਤੀ ਸੀ, ਜੇ ਅੰਦਰ ਕੋਈ ਬਲਬਲੇ ਹੀ ਨਹੀਂ, ਉਹ ਤਾਂ ਫਿਰ ਸਿਆਸੀਆਂ ਗਿਣਤੀਆਂ ਮਿਣਤੀਆਂ ਉਹਦੇ 'ਚੋਂ ਕਰਨਗੇ ਬਸ। ਚਲੋ ਮੇਰੇ ਖਿਆਲ ਵਾਈਟ ਤਾਂ ਬਹੁਤ ਆ ਹੁਣ। ਇੱਕ ਲਾਸਟ ਦੇ ਵਿੱਚ, ਜਿਵੇਂ ਤੁਸੀਂ ਸਟੇਜ ਤੋਂ ਵੀ ਬੋਲ ਰਹੇ ਸੀ ਕਿ ਮਤੇ ਨੇ ਜਿਹੜੇ ਉਹ ਕੂੜੇਦਾਨ ਦੇ ਵਿੱਚ ਸੁੱਟੇ ਜਾਂਦੇ ਨੇ, ਫਿਰ ਕੌਮ ਨਾਲ ਹੀ ਅਜਿਹਾ ਕਿਉਂ ਹੁੰਦਾ? ਘੱਟ ਗਿਣਤੀ 'ਚ, ਬਹੁ ਗਿਣਤੀ ਦਾ ਮਤਾ ਕੋਈ ਨਹੀਂ ਐ ਸੁੱਟਦਾ। ਉਸ ਮਤੇ ਦੀ ਵੈਲਿਊ ਹੈ। ਇੱਥੇ ਤਾਂ ਸਾਡੇ ਮਤੇ ਦੀ ਤਾਂ ਇੱਕ ਜਿਹੜਾ ਹੁੰਦਾ ਨਾ ਮਰੁੰਡੇ ਖਾਣ ਵਾਲਾ ਕਾਗਜ਼ ਆ, ਉਨੀ ਕੀ ਉਹਦੀ ਬੁੱਕਤ ਹੈ। ਲਓ ਚੱਕੋ। ਹਾਂਜੀ, ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ ਕਿ ਆਖਰ ਸਿੱਖਾਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਜਾਂ ਪੰਜਾਬੀਆਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਕਰਦੇ ਹਾਂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਡੇ। ਸੋ ਜਦੋਂ ਵੀ 26 ਜਨਵਰੀ ਆਊ ਤੇ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗੇ। ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀ ਕਾਂਡ ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਕੀ ਲੱਗਦਾ, ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਉਹ ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਵੀ ਸਾਡੇ ਨਾਲ ਆਹ ਕੁਛ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਨੇ। ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ। ਸਾਨੂੰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਤੋਂ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਣੋ ਮਨੋ ਉਹ ਮਾਫੀ ਮੰਗਣ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦਿਆਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ 'ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ। ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਬਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ। ਪਰ ਇੱਕ ਮੋਰਚਾ ਹੋਰ ਲੱਗ ਗਿਆ, ਜਦੋਂ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਫਿਰ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰਨਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਨੇ। ਪਹਿਲਾਂ ਅਸੀਂ ਫਤਿਹ ਬੁਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਜਮੇਰ ਸਿੰਘ ਜੀ, 2 ਸਾਲ ਬੀਤ ਚੁੱਕੇ ਨੇ ਸੰਘਰਸ਼ ਲੜਦਿਆਂ ਨੂੰ, ਸੰਘਰਸ਼ ਚੱਲਦਿਆਂ ਨੂੰ। ਬਾਈ ਦੀਪ ਦੀ ਜਿਹੜੀ ਯਾਦ ਆ ਉਹ ਹਮੇਸ਼ਾ ਦਿਲਾਂ ਦੇ ਵਿੱਚ ਰਹੂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਡੇ ਤੋਂ। ਦੇਖੋ 26 ਜਨਵਰੀ ਦਾ ਦਿਨ ਵੈਸੇ ਤਾਂ ਇਤਿਹਾਸਕ ਹੈ ਕਈ ਪੱਖਾਂ ਤੋਂ,
ਮਤਲਬ ਭਾਰਤ ਵਾਸਤੇ ਆਪਦੇ ਪੱਖ ਤੋਂ ਇਤਿਹਾਸਕ ਹੈ, ਸਾਡੇ ਵਾਸਤੇ ਆਪਦੇ ਪੱਖ ਤੋਂ ਬਣਾਤਾ ਦੀਪ ਸਿੱਧੂ ਨੇ। ਸੋ ਜਦੋਂ ਵੀ 26 ਜਨਵਰੀ ਆਊ ਤਾਂ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗਾ ਹੀ। ਇਹ ਤਾਂ ਹੁਣ ਪੱਕਾ ਹੀ ਹੋ ਗਿਆ। ਰਣਜੀਤ ਸਿੰਘ ਜੀ, ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀकांड ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਕੀ ਲੱਗਦਾ, ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਦੇਖੋ, ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ, ਸਿਰਫ ਦਬਾਅ ਪਾ ਕੇ ਅੰਸ਼ਕ ਜਾਂ ਕੁਛ ਇਨਸਾਫ ਲਿਆ ਜਾ ਸਕਦਾ ਹੈ, ਅੰਸ਼ਕ ਜਾਂ, ਹੋਰ ਇਦੋਂ ਵੱਡਾ ਕੋਈ ਨਹੀਂ। ਸਰਕਾਰਾਂ ਤੋਂ ਨਹੀਂ ਇਕੱਲੀ ਗੱਲ, ਇਹ ਤਾਂ ਇੱਕ ਦੁਨੀਆ ਨੂੰ ਅਸੀਂ ਦੱਸਣਾ ਵੀ ਸਾਡੇ ਨਾਲ ਆਹ ਬੇਇਨਸਾਫੀ ਹੋ ਰਹੀ ਹੈ। ਸੋ ਕਿੰਨਾ ਹਾਈਲਾਈਟ ਹੋ ਰਿਹਾ, ਜਿਵੇਂ ਚੰਡੀਗੜ੍ਹ ਵਾਲਾ ਮੋਰਚਾ ਵੀ ਹੈ, ਕੌਮੀ ਇਨਸਾਫ ਮੋਰਚਾ, ਉਹ ਹੁਣ ਮੀਡੀਆ 'ਚ ਕਿੰਨਾ ਮਤਲਬ ਸਾਰਾ ਜਾ ਰਿਹਾ ਹੈ। ਸੋ ਅਸੀਂ ਤਾਂ ਆਪਦੀ ਦੱਸ ਰਹੇ ਹਾਂ ਦੁਨੀਆ ਨੂੰ ਵੀ ਸਾਡੇ ਨਾਲ ਆਹ ਕੁਛ ਹੋ ਰਿਹਾ ਹੈ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ ਸਾਰੇ। ਸਰਦਾਰ ਸਾਹਿਬ, ਆਖਰ ਕੌਮ ਕਿੰਨਾ ਟਾਈਮ ਲੜਦੀ ਰਹੂ? ਕਿਉਂਕਿ ਕੌਮ ਨੇ ਬੜੇ ਦੁੱਖ ਝੱਲੇ ਨੇ। ਤੁਸੀਂ ਗੱਲ ਕਰੀ 1984 ਦੀ। ਇਹ ਸਿੱਖਾਂ ਨੂੰ ਇਹ ਗੱਲ ਕਹਿਣੀ ਸ਼ੋਭਦੀ, ਸਿੱਖ ਕੌਮ ਨੇ ਬੜੇ ਦੁੱਖ ਝੱਲੇ, ਜਿਹਦਾ ਗੁਰੂ ਹੀ ਸ਼ਹੀਦ ਹੋਏ ਹੋਣ ਤੇ ਸਰਬੰਸ ਵਾਰਿਆ ਹੋਵੇ, ਉਹ ਕਹੇ ਵੀ ਅਸੀਂ ਹੁਣ ਇੱਥੇ ਦੁੱਖ ਝੱਲੇ ਹਾਂ। ਸਾਡੇ ਵਾਸਤੇ ਤਾਂ ਇਹ ਮਾਣ ਵਾਲੀ ਗੱਲ ਹੈ। ਇਹ ਦੁੱਖ ਆਉਣਗੇ, ਖਾਲਸੇ ਦੀ ਪਰਖ ਹੋਊਗੀ ਤੇ ਖਾਲਸੇ ਨੂੰ ਪਾਣ ਚੜੂਗੀ, ਖਾਲਸਾ ਸ਼ੁੱਧ ਰਹੂਗਾ। ਇਹਨੂੰ ਪੋਜ਼ਿਟਿਵ ਐਂਗਲ ਤੋਂ ਦੇਖੋ, ਚੜ੍ਹਦੀ ਕਲਾ ਦੇ ਐਂਗਲ ਤੋਂ। ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ, ਕਿਉਂਕਿ ਕਾਫੀ 1984 ਤੋਂ ਬਾਅਦ ਸ਼ਹੀਦੀਆਂ ਹੋਈਆਂ, ਕੌਮੀ ਘਰ ਦੇ ਲਈ ਲੜੇ, ਪਰ ਹਲੇ ਤੱਕ ਕੌਮੀ ਘਰ ਨਹੀਂ ਮਿਲਿਆ ਕੌਮ ਨੂੰ। ਇੰਨਾ ਸੌਖਾ ਨਹੀਂ ਮਿਲਦਾ ਹੁਣ। 18ਵੀਂ ਸਦੀ 'ਚ ਕਦੋਂ ਮਿਲਿਆ ਸੀ ਜਾ ਕੇ? ਕਿੰਨਾ ਲਹੂ ਡੋਲ ਕੇ, ਕਿੰਨਾ ਕੁਛ। ਇਹ ਤਾਂ ਕਿਤੇ ਕੋਈ ਮੌਕੇ 'ਤੇ ਹਾਲਾਤ ਇਹੋ ਜਿਹੇ ਬਣਨਗੇ ਤੇ ਉਹ ਪਤਾ ਨਹੀਂ ਛੇਤੀ ਬਣ ਜਾਣ, ਦੂਰ ਬਣ ਜਾਣ। ਸੋ ਪ੍ਰਾਪਤੀ ਦੀ ਲਾਲਸਾ ਮਨ 'ਤੇ ਨਾ ਭਾਰੂ ਹੋਵੇ, ਇੱਕ ਲੜਨ ਦੇ ਜਜ਼ਬਾ ਹੋਵੇ, ਲੜੀ ਚੱਲੋ ਬਸ। ਇਹ ਧਰਮ ਹੈ ਸਾਡਾ, ਫਰਜ਼ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਦੋ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਦੇਖੋ, ਉਹ ਗੱਲਾਂ ਵੈਸੇ ਤਾਂ ਚੰਗੀਆਂ ਨਹੀਂ ਹੁੰਦੀਆਂ, ਕੌਮ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਪੈਦਾ ਹੋਣੀਆਂ। ਪਰ ਇਹ ਹੈ ਕਿ ਜੋ ਇਤਿਹਾਸ ਪਿਆ ਹੈ ਨਾ, ਕੌਮ ਨੂੰ ਜਿਸ ਕਿਸਮ ਦੇ ਅਮਲ 'ਚੋਂ ਲੰਘਣਾ ਪਿਆ, ਉਹਦੇ 'ਚ ਮਨਾਂ 'ਚ ਕੁੜੱਤਣਾ ਪਈਆਂ ਬਹੁਤ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਨੋਂ ਮਨੋਂ ਉਹ ਮਾਫੀ ਮੰਗਣ। ਬਿਨਾਂ ਮਾਫੀ ਮੰਗੇ ਕੋਈ ਬੰਦਾ ਫੇਰ ਉੱਠ ਕੇ ਵੀ ਅਸੀਂ ਹੁਣ ਫੇਰ ਤੁਹਾਡੇ ਨਾਲ ਆ, ਕੀ ਹਰਜਾ ਕੀ ਹੈ ਮੰਨਣ 'ਚ ਵੀ ਜੋ ਸਾਥੋਂ ਭੁੱਲ ਚੁੱਕ ਹੋਈ ਸਾਨੂੰ ਮਾਫ ਕਰੋ। ਇਹਦੇ ਨਾਲ ਤਾਂ ਮਾਣ ਵੱਧਦਾ ਹੈ। ਕੀ ਲੱਗਦਾ ਵੀ ਮੰਨਣਗੇ ਮਾਫੀ? ਕਿਉਂਕਿ ਕਾਫੀ ਦਰਾੜਾਂ ਜਿਹੜੀਆਂ ਕਿ ਪੈ ਚੁੱਕੀਆਂ ਨੇ, ਕਾਫੀ ਗੈਪ ਆ ਜਿਹੜਾ। ਦਰਾੜਾਂ ਤਾਂ ਮਿਟ ਜਾਂਦੀਆਂ, ਬੜੀਆਂ ਵੱਡੀਆਂ ਦਰਾੜਾਂ ਵੀ। ਮਨ ਸਾਫ਼ ਹੋਵੇ, ਮਨ ਮਾਫੀ ਮੰਗ ਲੈਣ। ਖਾਲਸਾ ਤਾਂ ਬਖਸ਼ਣਹਾਰ ਹੈ, ਸੱਚੇ ਮਨੋਂ ਹੋਵੇ, ਦਿਖਾਵੇ ਵਜੋਂ ਨਹੀਂ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦੇਵਾਂਗੇ। ਉਹ ਤਾਂ ਖਰੋ ਹਿੰਦੂ ਰਾਸ਼ਟਰ ਦਾ ਤਾਂ ਉਹਨਾਂ ਦਾ ਕੋਈ ਓਹਲਾ ਨਹੀਂ। ਹੁਣ ਉਹ ਤਾਂ ਖੁੱਲ੍ਹ ਕੇ ਕਹਿ ਰਹੇ ਨੇ ਵੀ ਤਾਂ ਬਣਾਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ 'ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਈ ਦਿਨੇ ਜਾਂਦੇ ਨੇ, ਕਈ ਰਾਤ ਨੂੰ ਜਾਂਦੇ ਨੇ। ਕਈ ਜਿਹੜੇ ਮੋਰਚੇ ਲਾਈ ਬੈਠੇ ਉਹਨਾਂ 'ਚੋਂ ਲੁਕ ਕੇ ਜਾਂਦੇ ਆ ਵੀ ਅਗਲੀ ਵਾਰ ਸਾਡੇ 'ਤੇ ਕਿਰਪਾ ਕਰੋ ਜੀ ਥੋੜ੍ਹੀ ਜੀ। ਸੋ ਆਹ ਜਿਹੜੀਆਂ ਗੱਲਾਂ ਨਾ ਸਾਡੀਆਂ ਅੰਦਰਲੀਆਂ ਕਮਜ਼ੋਰੀਆਂ, ਇਹ ਢਾਲ ਆ ਰਹੀਆਂ ਸਾਨੂੰ। ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ। ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਬਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ। ਪਰ ਇੱਕ ਮੋਰਚਾ ਹੋਰ ਲੱਗ ਗਿਆ, ਜਦੋਂ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਫਿਰ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰਨਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ। ਜਿਹਨੂੰ ਪੰਥ ਨਾਲ ਦਰਦ ਕੋਈ ਨਹੀਂ, ਜਿਹੜੀ ਮੈਂ ਉੱਥੇ ਬੋਲਦੇ ਨੇ ਗੱਲ ਕੀਤੀ ਸੀ, ਜੇ ਅੰਦਰ ਕੋਈ ਬਲਬਲੇ ਹੀ ਨਹੀਂ, ਉਹ ਤਾਂ ਫਿਰ ਸਿਆਸੀਆਂ ਗਿਣਤੀਆਂ ਮਿਣਤੀਆਂ ਉਹਦੇ 'ਚੋਂ ਕਰਨਗੇ ਬਸ। ਚਲੋ ਮੇਰੇ ਖਿਆਲ ਵਾਈਟ ਤਾਂ ਬਹੁਤ ਆ ਹੁਣ। ਇੱਕ ਲਾਸਟ ਦੇ ਵਿੱਚ, ਜਿਵੇਂ ਤੁਸੀਂ ਸਟੇਜ ਤੋਂ ਵੀ ਬੋਲ ਰਹੇ ਸੀ ਕਿ ਮਤੇ ਨੇ ਜਿਹੜੇ ਉਹ ਕੂੜੇਦਾਨ ਦੇ ਵਿੱਚ ਸੁੱਟੇ ਜਾਂਦੇ ਨੇ, ਫਿਰ ਕੌਮ ਨਾਲ ਹੀ ਅਜਿਹਾ ਕਿਉਂ ਹੁੰਦਾ?
ਘੱਟ ਗਿਣਤੀ 'ਚ, ਬਹੁ ਗਿਣਤੀ ਦਾ ਮਤਾ ਕੋਈ ਨਹੀਂ ਐ ਸੁੱਟਦਾ। ਉਸ ਮਤੇ ਦੀ ਵੈਲਿਊ ਹੈ। ਇੱਥੇ ਤਾਂ ਸਾਡੇ ਮਤੇ ਦੀ ਤਾਂ ਇੱਕ ਜਿਹੜਾ ਹੁੰਦਾ ਨਾ ਮਰੁੰਡੇ ਖਾਣ ਵਾਲਾ ਕਾਗਜ਼ ਆ, ਉਨੀ ਕੀ ਉਹਦੀ ਬੁੱਕਤ ਹੈ। ਲਓ ਚੱਕੋ। ਹਾਂਜੀ, ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ ਕਿ ਆਖਰ ਸਿੱਖਾਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਜਾਂ ਪੰਜਾਬੀਆਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਕਰਦੇ ਹਾਂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ, ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਨੂੰ। ਸੋ ਜਦੋਂ ਵੀ 26 ਜਨਵਰੀ ਆਊ ਤੇ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗੇ। ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀ ਕਾਂਡ ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਕੀ ਲੱਗਦਾ ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ ਤੋਂ? ਉਹ ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਵੀ ਸਾਡੇ ਨਾਲ ਆਹ ਕੁਝ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ। ਸਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਤੋਂ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਨੂੰ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਨੋ ਮਨੋ ਉਹ ਮਾਫੀ ਮੰਗਣ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦੇਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ, ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਬਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ, ਪਰ ਇੱਕ ਮੋਰਚਾ ਹੋਰ ਲੱਗ ਗਿਆ। ਜੋ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰ ਦੇਣਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਨੇ। ਪਹਿਲਾਂ ਅਸੀਂ ਫਤਿਹ ਬੁਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਜਮੇਰ ਸਿੰਘ ਜੀ, 2 ਸਾਲ ਬੀਤ ਚੁੱਕੇ ਨੇ ਸੰਘਰਸ਼ ਲੜਦਿਆਂ ਨੂੰ, ਸੰਘਰਸ਼ ਚੱਲਦਿਆਂ ਨੂੰ। ਬਾਈ ਦੀਪ ਦੀ ਜਿਹੜੀ ਯਾਦ ਆ ਉਹ ਹਮੇਸ਼ਾ ਦਿਲਾਂ ਦੇ ਵਿੱਚ ਰਹੂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ, ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਡੇ ਤੋਂ। ਦੇਖੋ 26 ਜਨਵਰੀ ਦਾ ਦਿਨ ਵੈਸੇ ਤਾਂ ਇਤਿਹਾਸਕ ਹੈ ਕਈ ਪੱਖਾਂ ਤੋਂ, ਮਤਲਬ ਭਾਰਤ ਵਾਸਤੇ ਆਪਦੇ ਪੱਖ ਤੋਂ ਇਤਿਹਾਸਕ ਹੈ, ਸਾਡੇ ਵਾਸਤੇ ਆਪਦੇ ਪੱਖ ਤੋਂ ਬਣਾਤਾ ਦੀਪ ਸਿੱਧੂ ਨੇ। ਸੋ ਜਦੋਂ ਵੀ 26 ਜਨਵਰੀ ਆਊ ਤੇ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗਾ ਹੀ। ਇਹ ਤਾਂ ਹੁਣ ਪੱਕਾ ਹੀ ਹੋ ਗਿਆ। ਅਜਮੇਰ ਸਿੰਘ ਜੀ, ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀ ਕਾਂਡ ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਕੀ ਲੱਗਦਾ ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ ਤੋਂ? ਦੇਖੋ ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸਿਰਫ ਦਬਾਅ ਪਾ ਕੇ ਅੰਸ਼ਕ ਜਾਂ ਕੁਛ ਇਨਸਾਫ ਲਿਆ ਜਾ ਸਕਦਾ, ਅੰਸ਼ਕ ਜਾਂ, ਹੋਰ ਇਦੋਂ ਵੱਡਾ ਕੋਈ ਨਹੀਂ। ਸਰਕਾਰਾਂ ਤੋਂ ਨਹੀਂ ਇਕੱਲੀ ਗੱਲ, ਇਹ ਤਾਂ ਇੱਕ ਦੁਨੀਆ ਨੂੰ ਅਸੀਂ ਦੱਸਣਾ ਵੀ ਸਾਡੇ ਨਾਲ ਆਹ ਬੇਇਨਸਾਫੀ ਹੋ ਰਹੀ ਹੈ। ਸੋ ਕਿੰਨਾ ਹਾਈਲਾਈਟ ਹੋ ਰਿਹਾ, ਜਿਵੇਂ ਚੰਡੀਗੜ੍ਹ ਵਾਲਾ ਮੋਰਚਾ ਵੀ ਹੈ, ਕੌਮੀ ਇਨਸਾਫ ਮੋਰਚਾ, ਉਹ ਹੁਣ ਮੀਡੀਆ 'ਚ ਕਿੰਨਾ ਮਤਲਬ ਸਾਰਾ ਜਾ ਰਿਹਾ ਹੈ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਵੀ ਸਾਡੇ ਨਾਲ ਆਹ ਕੁਝ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ ਸਾਰੇ। ਸਰਦਾਰ ਸਾਹਿਬ, ਆਖਰ ਕੌਮ ਕਿੰਨਾ ਟਾਈਮ ਲੜਦੀ ਰਹੂ? ਕਿਉਂਕਿ ਕੌਮ ਨੇ ਬੜੇ ਦੁੱਖ ਝੱਲੇ ਨੇ। ਤੁਸੀਂ ਗੱਲ ਕਰੀ 1984 ਦੀ। ਇਹ ਸਿੱਖਾਂ ਨੂੰ ਇਹ ਗੱਲ ਕਹਿਣੀ ਸ਼ੋਭਦੀ, ਸਿੱਖ ਕੌਮ ਨੇ ਬੜੇ ਦੁੱਖ ਝੱਲੇ। ਜਿਹਦਾ ਗੁਰੂ ਹੀ ਸ਼ਹੀਦ ਹੋਏ ਹੋਣ ਤੇ ਸਰਬੰਸ ਵਾਰਿਆ ਹੋਵੇ, ਉਹ ਕਹੇ ਵੀ ਅਸੀਂ ਹੁਣ ਇੱਥੇ ਦੁੱਖ ਝੱਲੇ ਹਾਂ, ਸਾਡੇ ਵਾਸਤੇ ਤਾਂ ਇਹ ਮਾਣ ਵਾਲੀ ਗੱਲ। ਇਹ ਦੁੱਖ ਆਉਣਗੇ, ਖਾਲਸੇ ਦੀ ਪਰਖ ਹੋਊਗੀ ਤੇ ਖਾਲਸੇ ਨੂੰ ਪਾਣ ਚੜੂਗੀ, ਖਾਲਸਾ ਸ਼ੁੱਧ ਰਹੂਗਾ। ਇਹਨੂੰ ਪੋਜ਼ਿਟਿਵ ਐਂਗਲ ਤੋਂ ਦੇਖੋ, ਚੜ੍ਹਦੀ ਕਲਾ ਦੇ ਐਂਗਲ ਤੋਂ। ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ ਕਿਉਂਕਿ ਕਾਫੀ 1984 ਤੋਂ ਬਾਅਦ ਸ਼ਹੀਦੀਆਂ ਹੋਈਆਂ, ਕੌਮੀ ਘਰ ਦੇ ਲਈ ਲੜੇ, ਪਰ ਹਲੇ ਤੱਕ ਕੌਮੀ ਘਰ ਨਹੀਂ ਮਿਲਿਆ। ਕੌਮ ਇੰਨਾ ਸੌਖਾ ਨਹੀਂ ਮਿਲਦਾ ਹੁਣ।
18ਵੀਂ ਸਦੀ 'ਚ ਕਦੋਂ ਮਿਲਿਆ ਸੀ ਜਾ ਕੇ, ਕਿੰਨਾ ਲਹੂ ਡੋਲ ਕੇ ਕਿੰਨਾ ਕੁਛ। ਇਹ ਤਾਂ ਕਿਤੇ ਕੋਈ ਮੌਕੇ ਤੇ ਹਾਲਾਤ ਇਹੋ ਜਿਹੇ ਬਣਨਗੇ ਤੇ ਉਹ ਪਤਾ ਨਹੀਂ ਛੇਤੀ ਬਣ ਜਾਣ, ਦੂਰ ਬਣ ਜਾਣ। ਸੋ ਪ੍ਰਾਪਤੀ ਦੀ ਲਾਲਸਾ ਮਨ 'ਤੇ ਨਾ ਭਾਰੂ ਹੋਵੇ, ਇੱਕ ਲੜਨ ਦੇ ਜਜ਼ਬਾ ਹੋਵੇ, ਲੜੀ ਚੱਲੋ ਬਸ। ਇਹ ਧਰਮ ਹੈ ਸਾਡਾ, ਫਰਜ਼ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਦੋ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਦੇਖੋ ਉਹ ਗੱਲਾਂ ਵੈਸੇ ਤਾਂ ਚੰਗੀਆਂ ਨਹੀਂ ਹੁੰਦੀਆਂ, ਕੌਮ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਪੈਦਾ ਹੋਣੀਆਂ। ਪਰ ਇਹ ਹੈ ਕਿ ਜੋ ਇਤਿਹਾਸ ਪਿਆ ਹੈ ਨਾ, ਕੌਮ ਨੂੰ ਜਿਸ ਕਿਸਮ ਦੇ ਅਮਲ 'ਚੋਂ ਲੰਘਣਾ ਪਿਆ, ਉਹਦੇ 'ਚ ਮਨਾਂ 'ਚ ਕੁੜੱਤਣਾ ਪਈਆਂ ਬਹੁਤ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਇਹ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਨੋਂ ਮਨੋਂ ਉਹ ਮਾਫੀ ਮੰਗਣ। ਬਿਨਾਂ ਮਾਫੀ ਮੰਗੇ ਕੋਈ ਬੰਦਾ ਫੇਰ ਉੱਠ ਕੇ ਵੀ ਅਸੀਂ ਹੁਣ ਫੇਰ ਤੁਹਾਡੇ ਨਾਲ ਆ, ਕੀ ਹਰਜਾ ਕੀ ਹੈ ਮੰਨਣ 'ਚ ਵੀ ਜੋ ਸਾਥੋਂ ਭੁੱਲ ਚੁੱਕ ਹੋਈ ਸਾਨੂੰ ਮਾਫ ਕਰੋ। ਇਹਦੇ ਨਾਲ ਤਾਂ ਮਾਣ ਵੱਧਦਾ ਹੈ। ਕੀ ਲੱਗਦਾ ਵੀ ਮੰਨਣਗੇ ਮਾਫੀ? ਕਿਉਂਕਿ ਨਹੀਂ, ਕਾਫੀ ਆਪਣੇ ਦਰਾੜਾਂ ਜਿਹੜੀਆਂ ਕਿ ਪੈ ਚੁੱਕੀਆਂ ਨੇ, ਕਾਫੀ ਗੈਪ ਆ ਤਰਾੜਾਂ ਤਾਂ ਮਿਟ ਜਾਂਦੀਆਂ, ਵੱਡੀਆਂ ਤਰਾੜਾਂ ਵੀ। ਮਨ ਸਾਫ਼ ਹੋਵੇ, ਮਨ ਮਾਫੀ ਮੰਗ ਲੈਣ। ਖਾਲਸਾ ਤਾਂ ਬਖਸ਼ਣਹਾਰ ਹੈ, ਸੱਚੇ ਮਨੋਂ ਹੋਵੇ, ਦਿਖਾਵੇ ਵਜੋਂ ਨਹੀਂ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦਿਆਂਗੇ। ਉਹ ਤਾਂ ਖਰੋ ਹਿੰਦੂ ਰਾਸ਼ਟਰ ਦਾ ਤਾਂ ਉਹਨਾਂ ਦਾ ਕੋਈ ਓਹਲਾ ਨਹੀਂ। ਹੁਣ ਉਹ ਤਾਂ ਖੁੱਲ੍ਹ ਕੇ ਕਹਿ ਰਹੇ ਨੇ ਵੀ ਤਾਂ ਬਣਾਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ 'ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਈ ਦਿਨੇ ਜਾਂਦੇ ਨੇ, ਕਈ ਰਾਤ ਨੂੰ ਜਾਂਦੇ ਨੇ। ਕਈ ਜਿਹੜੇ ਮੋਰਚੇ ਲਾਈ ਬੈਠੇ ਉਹਨਾਂ 'ਚੋਂ ਲੁਕ ਕੇ ਜਾਂਦੇ ਆ ਵੀ ਅਗਲੀ ਵਾਰ ਸਾਡੇ 'ਤੇ ਕਿਰਪਾ ਕਰੋ ਜੀ ਥੋੜ੍ਹੀ ਜੀ। ਸੋ ਆਹ ਜਿਹੜੀਆਂ ਗੱਲਾਂ ਨਾ ਸਾਡੀਆਂ ਅੰਦਰਲੀਆਂ ਕਮਜ਼ੋਰੀਆਂ, ਇਹ ਢਾਲ ਆ ਰਹੀਆਂ ਸਾਨੂੰ। ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ। ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਮਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ। ਪਰ ਇੱਕ ਮੋਰਚਾ ਹੋਰ ਲੱਗ ਗਿਆ, ਜਦੋਂ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਫਿਰ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰਨਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ। ਜਿਹਨੂੰ ਪੰਥ ਨਾਲ ਦਰਦ ਕੋਈ ਨਹੀਂ, ਜਿਹੜੀ ਮੈਂ ਉੱਥੇ ਬੋਲਦੇ ਨੇ ਗੱਲ ਕੀਤੀ ਸੀ, ਜੇ ਅੰਦਰ ਕੋਈ ਬਲਬਲੇ ਹੀ ਨਹੀਂ, ਉਹ ਤਾਂ ਫਿਰ ਸਿਆਸੀਆਂ ਗਿਣਤੀਆਂ ਮਿਣਤੀਆਂ ਉਹਦੇ 'ਚੋਂ ਕਰਨਗੇ ਬਸ। ਚਲੋ ਮੇਰੇ ਖਿਆਲ ਵਾਈਟ ਤਾਂ ਬਹੁਤ ਆ ਹੁਣ। ਇੱਕ ਲਾਸਟ ਦੇ ਵਿੱਚ, ਜਿਵੇਂ ਤੁਸੀਂ ਸਟੇਜ ਤੋਂ ਵੀ ਬੋਲ ਰਹੇ ਸੀ ਕਿ ਮਤੇ ਨੇ ਜਿਹੜੇ ਉਹ ਕੂੜੇਦਾਨ ਦੇ ਵਿੱਚ ਸੁੱਟੇ ਜਾਂਦੇ ਨੇ, ਫਿਰ ਕੌਮ ਨਾਲ ਹੀ ਅਜਿਹਾ ਕਿਉਂ ਹੁੰਦਾ? ਘੱਟ ਗਿਣਤੀ 'ਚ, ਬਹੁ ਗਿਣਤੀ ਦਾ ਮਤਾ ਕੋਈ ਨਹੀਂ ਐ ਸੁੱਟਦੇ। ਉਸ ਮਤੇ ਦੀ ਵੈਲਿਊ ਹੈ। ਇੱਥੇ ਤਾਂ ਸਾਡੇ ਮਤੇ ਦੀ ਤਾਂ ਇੱਕ ਜਿਹੜਾ ਹੁੰਦਾ ਨਾ ਮਰੁੰਡੇ ਖਾਣ ਵਾਲਾ ਕਾਗਜ਼ ਆ, ਉਨੀ ਕੀ ਉਹਦੀ ਬੁੱਕਤ ਹੈ। ਲਓ ਚੱਕੋ। ਹਾਂਜੀ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ ਕਿ ਆਖਰ ਸਿੱਖਾਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਜਾਂ ਪੰਜਾਬੀਆਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਕਰਦੇ ਹਾਂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਨੂੰ। ਸੋ ਜਦੋਂ ਵੀ 26 ਜਨਵਰੀ ਆਊ ਤੇ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗੇ। ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀकांड ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਕੀ ਲੱਗਦਾ, ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਉਹ ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਵੀ ਸਾਡੇ ਨਾਲ ਆਹ ਕੁਛ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ। ਸਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਦੋ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਨੋਂ ਮਨੋਂ ਉਹ ਮਾਫੀ ਮੰਗਣ। ਬੰਦੀ ਸਿੰਘਾਂ ਦੀ
ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦੇਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਤੇ ਜਾਂ ਤਾਂ ਕੌਮ ਇੱਕ ਮਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ, ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਮਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ, ਪਰ ਇੱਕ ਮੋਰਚਾ ਹੋਰ ਲੱਗ ਗਿਆ ਜੋ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ। ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰ ਦੇਣਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਨੇ। ਪਹਿਲਾਂ ਅਸੀਂ ਫਤਿਹ ਬੁਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਜਮੇਰ ਸਿੰਘ ਜੀ, 2 ਸਾਲ ਬੀਤ ਚੁੱਕੇ ਨੇ ਸੰਘਰਸ਼ ਲੜਦਿਆਂ ਨੂੰ, ਸੰਘਰਸ਼ ਚੱਲਦਿਆਂ ਨੂੰ। ਬਾਈ ਦੀਪ ਦੀ ਜਿਹੜੀ ਯਾਦ ਆ ਉਹ ਹਮੇਸ਼ਾ ਦਿਲਾਂ ਦੇ ਵਿੱਚ ਰਹੂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਡੇ ਤੋਂ। ਦੇਖੋ, 26 ਜਨਵਰੀ ਦਾ ਦਿਨ ਵੈਸੇ ਤਾਂ ਇਤਿਹਾਸਕ ਹੈ ਕਈ ਪੱਖਾਂ ਤੋਂ। ਮਤਲਬ ਭਾਰਤ ਵਾਸਤੇ ਆਪਦੇ ਪੱਖ ਤੋਂ ਇਤਿਹਾਸਕ ਹੈ, ਸਾਡੇ ਵਾਸਤੇ ਆਪਦੇ ਪੱਖ ਤੋਂ ਬਣਾਤਾ ਦੀਪ ਸਿੱਧੂ ਨੇ। ਸੋ ਜਦੋਂ ਵੀ 26 ਜਨਵਰੀ ਆਊ ਤਾਂ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗਾ ਹੀ। ਇਹ ਤਾਂ ਹੁਣ ਪੱਕਾ ਹੀ ਹੋ ਗਿਆ। ਅਜਮੇਰ ਸਿੰਘ ਜੀ, ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀ ਕਾਂਡ ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ, ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਕੀ ਲੱਗਦਾ, ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਦੇਖੋ, ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸਿਰਫ ਦਬਾਅ ਪਾ ਕੇ ਅੰਸ਼ਕ ਜਾਂ ਕੁਛ ਇਨਸਾਫ ਲਿਆ ਜਾ ਸਕਦਾ, ਅੰਸ਼ਕ ਜਾਂ, ਹੋਰ ਇਦੋਂ ਵੱਡਾ ਕੋਈ ਨਹੀਂ। ਸਰਕਾਰਾਂ ਤੋਂ ਨਹੀਂ ਇਕੱਲੀ ਗੱਲ, ਇਹ ਤਾਂ ਇੱਕ ਦੁਨੀਆ ਨੂੰ ਅਸੀਂ ਦੱਸਣਾ ਵੀ ਸਾਡੇ ਨਾਲ ਆਹ ਬੇਇਨਸਾਫੀ ਹੋ ਰਹੀ ਹੈ। ਸੋ ਕਿੰਨਾ ਹਾਈਲਾਈਟ ਹੋ ਰਿਹਾ, ਜਿਵੇਂ ਚੰਡੀਗੜ੍ਹ ਵਾਲਾ ਮੋਰਚਾ ਵੀ ਹੈ, ਕੌਮੀ ਇਨਸਾਫ ਮੋਰਚਾ, ਉਹ ਹੁਣ ਮੀਡੀਆ 'ਚ ਕਿੰਨਾ ਮਤਲਬ ਸਾਰਾ ਜਾ ਰਿਹਾ ਹੈ। ਸੋ ਅਸੀਂ ਤਾਂ ਆਪਦੀ ਦੱਸ ਰਹੇ ਹਾਂ ਦੁਨੀਆ ਨੂੰ ਵੀ ਸਾਡੇ ਨਾਲ ਆਹ ਕੁਛ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਹਨ। ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ ਸਾਰੇ। ਸਰਦਾਰ ਸਾਹਿਬ, ਆਖਿਰ ਕੌਮ ਕਿੰਨਾ ਟਾਈਮ ਲੜਦੀ ਰਹੂ? ਕਿਉਂਕਿ ਕੌਮ ਨੇ ਬੜੇ ਦੁੱਖ ਝੱਲੇ ਨੇ। ਤੁਸੀਂ ਗੱਲ ਕਰੀ 1984 ਦੀ। ਇਹ ਸਿੱਖਾਂ ਨੂੰ ਇਹ ਗੱਲ ਕਹਿਣੀ ਸ਼ੋਭਦੀ। ਸਿੱਖ ਕੌਮ ਨੇ ਬੜੇ ਦੁੱਖ ਝੱਲੇ, ਜਿਹਦਾ ਗੁਰੂ ਹੀ ਸ਼ਹੀਦ ਹੋਏ ਹੋਣ ਤੇ ਸਰਬੰਸ ਵਾਰਿਆ ਹੋਵੇ, ਉਹ ਕਹੇ ਵੀ ਅਸੀਂ ਹੁਣ ਇੱਥੇ ਦੁੱਖ ਝੱਲੇ ਹਾਂ। ਸਾਡੇ ਵਾਸਤੇ ਤਾਂ ਇਹ ਮਾਣ ਵਾਲੀ ਗੱਲ। ਇਹ ਦੁੱਖ ਆਉਣਗੇ, ਖਾਲਸੇ ਦੀ ਪਰਖ ਹੋਊਗੀ ਤੇ ਖਾਲਸੇ ਨੂੰ ਪਾਣ ਚੜੂਗੀ, ਖਾਲਸਾ ਸ਼ੁੱਧ ਰਹੂਗਾ। ਇਹਨੂੰ ਪੋਜ਼ਿਟਿਵ ਐਂਗਲ ਤੋਂ ਦੇਖੋ, ਚੜ੍ਹਦੀ ਕਲਾ ਦੇ ਐਂਗਲ ਤੋਂ। ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ ਕਿਉਂਕਿ ਕਾਫੀ 1984 ਤੋਂ ਬਾਅਦ ਸ਼ਹੀਦੀਆਂ ਹੋਈਆਂ, ਕੌਮੀ ਘਰ ਦੇ ਲਈ ਲੜੇ, ਪਰ ਹਲੇ ਤੱਕ ਕੌਮੀ ਘਰ ਨਹੀਂ ਮਿਲਿਆ ਕੌਮ ਨੂੰ। ਇੰਨਾ ਸੌਖਾ ਨਹੀਂ ਮਿਲਦਾ ਹੁਣ। 18ਵੀਂ ਸਦੀ 'ਚ ਕਦੋਂ ਮਿਲਿਆ ਸੀ ਜਾ ਕੇ? ਕਿੰਨਾ ਲਹੂ ਡੋਲ ਕੇ, ਕਿੰਨਾ ਕੁਛ। ਇਹ ਤਾਂ ਕਿਤੇ ਕੋਈ ਮੌਕੇ 'ਤੇ ਹਾਲਾਤ ਇਹੋ ਜਿਹੇ ਬਣਨਗੇ ਤੇ ਉਹ ਪਤਾ ਨਹੀਂ ਛੇਤੀ ਬਣ ਜਾਣ, ਦੂਰ ਬਣ ਜਾਣ। ਸੋ ਪ੍ਰਾਪਤੀ ਦੀ ਲਾਲਸਾ ਮਨ 'ਤੇ ਨਾ ਭਾਰੂ ਹੋਵੇ, ਇੱਕ ਲੜਨ ਦੇ ਜਜ਼ਬਾ ਹੋਵੇ, ਲੜੀ ਚੱਲੋ ਬਸ। ਇਹ ਧਰਮ ਹੈ ਸਾਡਾ, ਫਰਜ਼ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਦੋ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਦੇਖੋ, ਉਹ ਗੱਲਾਂ ਵੈਸੇ ਤਾਂ ਚੰਗੀਆਂ ਨਹੀਂ ਹੁੰਦੀਆਂ, ਕੌਮ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਪੈਦਾ ਹੋਣੀਆਂ। ਪਰ ਇਹ ਹੈ ਕਿ ਜੋ ਇਤਿਹਾਸ ਪਿਆ ਹੈ ਨਾ, ਕੌਮ ਨੂੰ ਜਿਸ ਕਿਸਮ ਦੇ ਅਮਲ 'ਚੋਂ ਲੰਘਣਾ ਪਿਆ, ਉਹਦੇ 'ਚ ਮਨਾਂ 'ਚ ਕੁੜੱਤਣਾ ਪਈਆਂ ਬਹੁਤ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਨੋਂ ਮਨੋਂ ਉਹ ਮਾਫੀ ਮੰਗਣ। ਬਿਨਾਂ ਮਾਫੀ ਮੰਗੇ ਕੋਈ ਬੰਦਾ ਫੇਰ ਉੱਠ ਕੇ ਵੀ ਅਸੀਂ ਹੁਣ ਫੇਰ ਤੁਹਾਡੇ ਨਾਲ ਆ, ਕੀ ਹਰਜਾ ਕੀ ਹੈ ਮੰਨਣ 'ਚ ਵੀ ਜੋ ਸਾਥੋਂ ਭੁੱਲ ਚੁੱਕ ਹੋਈ ਸਾਨੂੰ ਮਾਫ ਕਰੋ। ਇਹਦੇ ਨਾਲ ਤਾਂ ਮਾਣ ਵੱਧਦਾ। ਕੀ ਲੱਗਦਾ ਵੀ ਮੰਨਣਗੇ ਮਾਫੀ? ਕਿਉਂਕਿ ਕਾਫੀ ਦਰਾੜਾਂ ਜਿਹੜੀਆਂ ਕਿ ਪੈ ਚੁੱਕੀਆਂ ਨੇ, ਕਾਫੀ ਗੈਪ ਆ। ਦਰਾੜਾਂ ਤਾਂ ਮਿਟ ਜਾਂਦੀਆਂ, ਬੜੀਆਂ ਵੱਡੀਆਂ ਦਰਾੜਾਂ ਵੀ। ਮਨ ਸਾਫ਼ ਹੋਵੇ, ਮਨ ਮਾਫੀ ਮੰਗ ਲੈਣ। ਖਾਲਸਾ ਤਾਂ ਬਖਸ਼ਣਹਾਰ ਹੈ, ਸੱਚੇ ਮਨੋਂ ਹੋਵੇ, ਦਿਖਾਵੇ ਵਜੋਂ ਨਹੀਂ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦੇਵਾਂਗੇ। ਉਹ ਤਾਂ ਖਰੋ ਹਿੰਦੂ ਰਾਸ਼ਟਰ ਦਾ ਤਾਂ ਉਹਨਾਂ ਦਾ ਕੋਈ ਓਹਲਾ ਨਹੀਂ ਹੁਣ।
ਉਹ ਤਾਂ ਖੁੱਲ੍ਹ ਕੇ ਕਹਿ ਰਹੇ ਨੇ ਵੀ ਤਾਂ ਬਣਾਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਈ ਦਿਨੇ ਜਾਂਦੇ ਨੇ, ਕਈ ਰਾਤ ਨੂੰ ਜਾਂਦੇ ਨੇ, ਕਈ ਜਿਹੜੇ ਮੋਰਚੇ ਲਾਈ ਬੈਠੇ ਉਹਨਾਂ 'ਚੋਂ ਲੁਕ ਕੇ ਜਾਂਦੇ ਆ ਵੀ ਅਗਲੀ ਵਾਰ ਸਾਡੇ ਤੇ ਕਿਰਪਾ ਕਰੋ ਜੀ ਥੋੜ੍ਹੀ ਜੀ। ਸੋ ਆਹ ਜਿਹੜੀਆਂ ਗੱਲਾਂ ਨਾ ਸਾਡੀਆਂ ਅੰਦਰਲੀਆਂ ਕਮਜ਼ੋਰੀਆਂ, ਇਹ ਢਾਲ ਆ ਰਹੀਆਂ ਸਾਨੂੰ। ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ, ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਮਾ ਸਮਾਂ ਚੱਲਿਆ, ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ, ਪਰ ਇੱਕ ਮੋਰਚਾ ਹੋਰ ਲੱਗ ਗਿਆ ਜੋ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਫਿਰ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰਨਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ, ਜਿਹਨੂੰ ਪੰਥ ਨਾਲ ਦਰਦ ਕੋਈ ਨਹੀਂ। ਜਿਹੜੀ ਮੈਂ ਉੱਥੇ ਬੋਲਦੇ ਨੇ ਗੱਲ ਕੀਤੀ ਸੀ, ਜੇ ਅੰਦਰ ਕੋਈ ਬਲਬਲੇ ਹੀ ਨਹੀਂ, ਉਹ ਤਾਂ ਫਿਰ ਸਿਆਸੀਆਂ ਗਿਣਤੀਆਂ ਮਿਣਤੀਆਂ ਉਹਦੇ 'ਚੋਂ ਕਰਨਗੇ ਬਸ। ਚਲੋ ਮੇਰੇ ਖਿਆਲ ਵਾਈਟ ਤਾਂ ਬਹੁਤ ਆ ਹੁਣ। ਇੱਕ ਲਾਸਟ ਦੇ ਵਿੱਚ, ਜਿਵੇਂ ਤੁਸੀਂ ਸਟੇਜ ਤੋਂ ਵੀ ਬੋਲ ਰਹੇ ਸੀ ਕਿ ਮਤੇ ਨੇ ਜਿਹੜੇ ਉਹ ਕੂੜੇਦਾਨ ਦੇ ਵਿੱਚ ਸੁੱਟੇ ਜਾਂਦੇ ਨੇ, ਫਿਰ ਕੌਮ ਨਾਲ ਹੀ ਅਜਿਹਾ ਕਿਉਂ ਹੁੰਦਾ? ਘੱਟ ਗਿਣਤੀ 'ਚ, ਬਹੁ ਗਿਣਤੀ ਦਾ ਮਤਾ ਕੋਈ ਨਹੀਂ ਐ ਸੁੱਟਦੇ। ਉਸ ਮਤੇ ਦੀ ਵੈਲਿਊ ਹੈ। ਇੱਥੇ ਤਾਂ ਸਾਡੇ ਮਤੇ ਦੀ ਤਾਂ ਇੱਕ ਜਿਹੜਾ ਹੁੰਦਾ ਨਾ ਮਰੁੰਡੇ ਖਾਣ ਵਾਲਾ ਕਾਗਜ਼ ਆ, ਉਨੀ ਕੀ ਉਹਦੀ ਬੁੱਕਤ ਹੈ। ਲਓ ਚੱਕੋ। ਹਾਂਜੀ, ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ ਕਿ ਆਖਰ ਸਿੱਖਾਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਜਾਂ ਪੰਜਾਬੀਆਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਕਰਦੇ ਹਾਂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਨੂੰ। ਸੋ ਜਦੋਂ ਵੀ 26 ਜਨਵਰੀ ਆਊ ਤੇ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗੇ। ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀकांड ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਕੀ ਲੱਗਦਾ, ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਉਹ ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਕਿ ਸਾਡੇ ਨਾਲ ਆਹ ਕੁਛ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ। ਸਾਨੂੰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਤੋਂ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਨੂੰ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਣੋ ਮਨੋ ਉਹ ਮਾਫੀ ਮੰਗਣ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦੇਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ, ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਮਾ ਸਮਾਂ ਚੱਲਿਆ, ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ, ਪਰ ਇੱਕ ਮੋਰਚਾ ਹੋਰ ਲੱਗ ਗਿਆ ਜੋ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਫਿਰ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰਨਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਨੇ। ਪਹਿਲਾਂ ਅਸੀਂ ਫਤਿਹ ਬੁਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਜਮੇਰ ਸਿੰਘ ਜੀ, 2 ਸਾਲ ਬੀਤ ਚੁੱਕੇ ਨੇ ਸੰਘਰਸ਼ ਲੜਦਿਆਂ ਨੂੰ, ਸੰਘਰਸ਼ ਚੱਲਦਿਆਂ ਨੂੰ। ਬਾਈ ਦੀਪ ਦੀ ਜਿਹੜੀ ਯਾਦ ਆ ਉਹ ਹਮੇਸ਼ਾ ਦਿਲਾਂ ਦੇ ਵਿੱਚ ਰਹੂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਡੇ ਤੋਂ। ਦੇਖੋ 26 ਜਨਵਰੀ ਦਾ ਦਿਨ ਵੈਸੇ ਤਾਂ ਇਤਿਹਾਸਕ ਹੈ ਕਈ ਪੱਖਾਂ ਤੋਂ, ਮਤਲਬ ਭਾਰਤ ਵਾਸਤੇ ਆਪਦੇ ਪੱਖ ਤੋਂ ਇਤਿਹਾਸਕ ਹੈ, ਸਾਡੇ ਵਾਸਤੇ ਆਪਦੇ ਪੱਖ ਤੋਂ ਬਣਾਤਾ ਦੀਪ ਸਿੱਧੂ ਨੇ। ਸੋ ਜਦੋਂ ਵੀ 26 ਜਨਵਰੀ ਆਊ ਤਾਂ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗਾ ਹੀ। ਇਹ ਤਾਂ ਹੁਣ ਪੱਕਾ ਹੀ ਹੋ ਗਿਆ। ਅਜਮੇਰ ਸਿੰਘ ਜੀ, ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀकांड ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਕੀ ਲੱਗਦਾ, ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਦੇਖੋ ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸਿਰਫ ਦਬਾਅ ਪਾ ਕੇ ਅੰਸ਼ਕ ਜਾਂ ਕੁਛ ਇਨਸਾਫ ਲਿਆ ਜਾ ਸਕਦਾ, ਅੰਸ਼ਕ ਜਾਂ, ਹੋਰ ਇਦੋਂ ਵੱਡਾ ਕੋਈ ਨਹੀਂ। ਸਰਕਾਰਾਂ ਤੋਂ ਨਹੀਂ ਇਕੱਲੀ ਗੱਲ, ਇਹ ਤਾਂ ਇੱਕ ਦੁਨੀਆ ਨੂੰ ਅਸੀਂ ਦੱਸਣਾ
ਵੀ ਸਾਡੇ ਨਾਲ ਆਹ ਬੇਇਨਸਾਫੀ ਹੋ ਰਹੀ ਹੈ। ਸੋ ਕਿੰਨਾ ਹਾਈਲਾਈਟ ਹੋ ਰਿਹਾ, ਜਿਵੇਂ ਚੰਡੀਗੜ੍ਹ ਵਾਲਾ ਮੋਰਚਾ ਵੀ ਹੈ, ਕੌਮੀ ਇਨਸਾਫ ਮੋਰਚਾ, ਉਹ ਹੁਣ ਮੀਡੀਆ 'ਚ ਕਿੰਨਾ ਮਤਲਬ ਸਾਰਾ ਜਾ ਰਿਹਾ ਹੈ। ਸੋ ਅਸੀਂ ਤਾਂ ਆਪਦੀ ਦੱਸ ਰਹੇ ਹਾਂ ਦੁਨੀਆ ਨੂੰ ਵੀ ਸਾਡੇ ਨਾਲ ਆਹ ਕੁਛ ਹੋ ਰਿਹਾ ਹੈ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ ਸਾਰੇ। ਸਰਦਾਰ ਸਾਹਿਬ, ਆਖਰ ਕੌਮ ਕਿੰਨਾ ਟਾਈਮ ਲੜਦੀ ਰਹੂ? ਕਿਉਂਕਿ ਕੌਮ ਨੇ ਬੜੇ ਦੁੱਖ ਝੱਲੇ ਨੇ। ਤੁਸੀਂ ਗੱਲ ਕਰੀ 1984 ਦੀ। ਇਹ ਸਿੱਖਾਂ ਨੂੰ ਇਹ ਗੱਲ ਕਹਿਣੀ ਸ਼ੋਭਦੀ, ਸਿੱਖ ਕੌਮ ਨੇ ਬੜੇ ਦੁੱਖ ਝੱਲੇ। ਜਿਹਦਾ ਗੁਰੂ ਹੀ ਸ਼ਹੀਦ ਹੋਏ ਹੋਣ ਤੇ ਸਰਬੰਸ ਵਾਰਿਆ ਹੋਵੇ, ਉਹ ਕਹੇ ਵੀ ਅਸੀਂ ਹੁਣ ਇੱਥੇ ਦੁੱਖ ਝੱਲੇ ਹਾਂ, ਸਾਡੇ ਵਾਸਤੇ ਤਾਂ ਇਹ ਮਾਣ ਵਾਲੀ ਗੱਲ ਹੈ। ਇਹ ਦੁੱਖ ਆਉਣਗੇ, ਖਾਲਸੇ ਦੀ ਪਰਖ ਹੋਊਗੀ ਤੇ ਖਾਲਸੇ ਨੂੰ ਪਾਣ ਚੜੂਗੀ, ਖਾਲਸਾ ਸ਼ੁੱਧ ਰਹੂਗਾ। ਇਹਨੂੰ ਪੋਜ਼ਿਟਿਵ ਐਂਗਲ ਤੋਂ ਦੇਖੋ, ਚੜ੍ਹਦੀ ਕਲਾ ਦੇ ਐਂਗਲ ਤੋਂ। ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ ਕਿਉਂਕਿ ਕਾਫੀ 1984 ਤੋਂ ਬਾਅਦ ਸ਼ਹੀਦੀਆਂ ਹੋਈਆਂ, ਕੌਮੀ ਘਰ ਦੇ ਲਈ ਲੜੇ, ਪਰ ਹਲੇ ਤੱਕ ਕੌਮੀ ਘਰ ਨਹੀਂ ਮਿਲਿਆ ਕੌਮ ਨੂੰ। ਇੰਨਾ ਸੌਖਾ ਨਹੀਂ ਮਿਲਦਾ ਹੁਣ। 18ਵੀਂ ਸਦੀ 'ਚ ਕਦੋਂ ਮਿਲਿਆ ਸੀ ਜਾ ਕੇ? ਕਿੰਨਾ ਲਹੂ ਡੋਲ ਕੇ, ਕਿੰਨਾ ਕੁਛ। ਇਹ ਤਾਂ ਕਿਤੇ ਕੋਈ ਮੌਕੇ 'ਤੇ ਹਾਲਾਤ ਇਹੋ ਜਿਹੇ ਬਣਨਗੇ ਤੇ ਉਹ ਪਤਾ ਨਹੀਂ ਛੇਤੀ ਬਣ ਜਾਣ, ਦੂਰ ਬਣ ਜਾਣ। ਸੋ ਪ੍ਰਾਪਤੀ ਦੀ ਲਾਲਸਾ ਮਨ 'ਤੇ ਨਾ ਭਾਰੂ ਹੋਵੇ, ਇੱਕ ਲੜਨ ਦੇ ਜਜ਼ਬਾ ਹੋਵੇ, ਲੜੀ ਚੱਲੋ ਬਸ। ਇਹ ਧਰਮ ਹੈ ਸਾਡਾ, ਫਰਜ਼ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਦੋ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਦੇਖੋ, ਉਹ ਗੱਲਾਂ ਵੈਸੇ ਤਾਂ ਚੰਗੀਆਂ ਨਹੀਂ ਹੁੰਦੀਆਂ, ਕੌਮ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਪੈਦਾ ਹੋਣੀਆਂ। ਪਰ ਇਹ ਕਿ ਜੋ ਇਤਿਹਾਸ ਪਿਆ ਹੈ ਨਾ, ਕੌਮ ਨੂੰ ਜਿਸ ਕਿਸਮ ਦੇ ਅਮਲ 'ਚੋਂ ਲੰਘਣਾ ਪਿਆ, ਉਹਦੇ 'ਚ ਮਨਾਂ 'ਚ ਕੁੜੱਤਣਾ ਪਈਆਂ ਬਹੁਤ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਣੋ ਮਨੋ ਉਹ ਮਾਫੀ ਮੰਗਣ। ਬਿਨਾਂ ਮਾਫੀ ਮੰਗੇ ਕੋਈ ਬੰਦਾ ਫੇਰ ਉੱਠ ਕੇ ਵੀ ਅਸੀਂ ਹੁਣ ਫੇਰ ਤੁਹਾਡੇ ਨਾਲ ਆ, ਕੀ ਹਰਜਾ ਕੀ ਹੈ ਮੰਨਣ 'ਚ ਵੀ ਜੋ ਸਾਥੋਂ ਭੁੱਲ ਚੁੱਕ ਹੋਈ ਸਾਨੂੰ ਮਾਫ ਕਰੋ। ਇਹਦੇ ਨਾਲ ਤਾਂ ਮਾਣ ਵੱਧਦਾ ਹੈ। ਕੀ ਲੱਗਦਾ ਵੀ ਮੰਨਣਗੇ ਮਾਫੀ? ਕਿਉਂਕਿ ਕਾਫੀ ਦਰਾੜਾਂ ਜਿਹੜੀਆਂ ਕਿ ਪੈ ਚੁੱਕੀਆਂ ਨੇ, ਕਾਫੀ ਗੈਪ ਆ ਜਿਹੜਾ। ਦਰਾੜਾਂ ਤਾਂ ਮਿਟ ਜਾਂਦੀਆਂ, ਵੱਡੀਆਂ ਦਰਾੜਾਂ ਵੀ। ਮਨ ਸਾਫ਼ ਹੋਵੇ, ਮਨ ਮਾਫੀ ਮੰਗ ਲੈਣ। ਖਾਲਸਾ ਤਾਂ ਬਖਸ਼ਣਹਾਰ ਹੈ, ਸੱਚੇ ਮਨੋਂ ਹੋਵੇ, ਦਿਖਾਵੇ ਵਜੋਂ ਨਹੀਂ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦਿਆਂਗੇ। ਉਹ ਤਾਂ ਖਰੋ ਹਿੰਦੂ ਰਾਸ਼ਟਰ ਦਾ ਤਾਂ ਉਹਨਾਂ ਦਾ ਕੋਈ ਓਹਲਾ ਨਹੀਂ। ਹੁਣ ਉਹ ਤਾਂ ਖੁੱਲ੍ਹ ਕੇ ਕਹਿ ਰਹੇ ਨੇ ਵੀ ਤਾਂ ਬਣਾਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ 'ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਈ ਦਿਨੇ ਜਾਂਦੇ ਨੇ, ਕਈ ਰਾਤ ਨੂੰ ਜਾਂਦੇ ਨੇ। ਕਈ ਜਿਹੜੇ ਮੋਰਚੇ ਲਾਈ ਬੈਠੇ ਉਹਨਾਂ 'ਚੋਂ ਲੁਕ ਕੇ ਜਾਂਦੇ ਆ ਵੀ ਅਗਲੀ ਵਾਰ ਸਾਡੇ 'ਤੇ ਕਿਰਪਾ ਕਰੋ ਜੀ ਥੋੜ੍ਹੀ ਜੀ। ਸੋ ਆਹ ਜਿਹੜੀਆਂ ਗੱਲਾਂ ਨਾ ਸਾਡੀਆਂ ਅੰਦਰਲੀਆਂ ਕਮਜ਼ੋਰੀਆਂ, ਇਹ ਢਾਲ ਆ ਰਹੀਆਂ ਸਾਨੂੰ। ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ, ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਮਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ। ਪਰ ਇੱਕ ਮੋਰਚਾ ਹੋਰ ਲੱਗ ਗਿਆ, ਜੋ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ। ਫਿਰ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰਨਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ। ਜਿਹਨੂੰ ਪੰਥ ਨਾਲ ਦਰਦ ਕੋਈ ਨਹੀਂ, ਜਿਹੜੀ ਮੈਂ ਉੱਥੇ ਬੋਲਦੇ ਨੇ ਗੱਲ ਕੀਤੀ ਸੀ, ਜੇ ਅੰਦਰ ਕੋਈ ਬਲਬਲੇ ਹੀ ਨਹੀਂ, ਉਹ ਤਾਂ ਫਿਰ ਸਿਆਸੀਆਂ ਗਿਣਤੀਆਂ ਮਿਣਤੀਆਂ ਉਹਦੇ 'ਚੋਂ ਕਰਨਗੇ ਬਸ। ਚਲੋ ਮੇਰੇ ਖਿਆਲ ਵਾਈਟ ਤਾਂ ਬਹੁਤ ਆ ਹੁਣ। ਇੱਕ ਲਾਸਟ ਦੇ ਵਿੱਚ, ਜਿਵੇਂ ਤੁਸੀਂ ਸਟੇਜ ਤੋਂ ਵੀ ਬੋਲ ਰਹੇ ਸੀ ਕਿ ਮਤੇ ਨੇ ਜਿਹੜੇ ਉਹ ਕੂੜੇਦਾਨ ਦੇ ਵਿੱਚ ਸੁੱਟੇ ਜਾਂਦੇ ਨੇ, ਫਿਰ ਕੌਮ ਨਾਲ ਹੀ ਅਜਿਹਾ ਕਿਉਂ ਹੁੰਦਾ? ਘੱਟ ਗਿਣਤੀ 'ਚ, ਬਹੁ ਗਿਣਤੀ ਦਾ ਮਤਾ ਕੋਈ ਨਹੀਂ ਹੈ ਸੁੱਟਦੇ। ਉਸ ਮਤੇ ਦੀ ਵੈਲਿਊ ਹੈ। ਇੱਥੇ ਤਾਂ ਸਾਡੇ ਮਤੇ ਦੀ ਤਾਂ ਇੱਕ ਜਿਹੜਾ ਹੁੰਦਾ ਨਾ ਮਰੁੰਡੇ ਖਾਣ ਵਾਲਾ ਕਾਗਜ਼ ਆ, ਉਨੀ ਕੀ ਉਹਦੀ ਬੁੱਕਤ ਹੈ। ਜੋ ਚੱਕੋ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ ਕਿ ਆਖਰ ਸਿੱਖਾਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਜਾਂ ਪੰਜਾਬੀਆਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਕਰਦੇ ਹਾਂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਨੂੰ। ਸੋ ਜਦੋਂ ਵੀ 26 ਜਨਵਰੀ ਆਊ ਤੇ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗੇ।
ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀ ਕਾਂਡ ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਕੀ ਲੱਗਦਾ ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਦੇਖੋ, ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਕਿ ਸਾਡੇ ਨਾਲ ਆਹ ਕੁਝ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ। ਸਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਤੋਂ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਣੋ ਮਨੋ ਉਹ ਮਾਫੀ ਮੰਗਣ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦਿਆਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਤੇ ਜਾਂ ਤਾਂ ਕੌਮ ਇੱਕ ਮਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ, ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਬਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ, ਪਰ ਇੱਕ ਮੋਰਚਾ ਹੋਰ ਲੱਗ ਗਿਆ। ਜਦੋਂ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਕਿ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰ ਦੇਣਗੇ? ਉਹਨਾਂ ਨੂੰ ਸਿੱਖਾਂ ਨਾਲ ਡਰਦੀ ਕੋਈ ਨਹੀਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਨੇ। ਪਹਿਲਾਂ ਅਸੀਂ ਫਤਿਹ ਬੁਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਜਮੇਰ ਸਿੰਘ ਜੀ, 2 ਸਾਲ ਬੀਤ ਚੁੱਕੇ ਨੇ ਸੰਘਰਸ਼ ਲੜਦਿਆਂ ਨੂੰ, ਸੰਘਰਸ਼ ਚੱਲਦਿਆਂ ਨੂੰ। ਬਾਈ ਦੀਪ ਦੀ ਜਿਹੜੀ ਯਾਦ ਆ ਉਹ ਹਮੇਸ਼ਾ ਦਿਲਾਂ ਦੇ ਵਿੱਚ ਰਹੂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਡੇ ਤੋਂ। ਦੇਖੋ, 26 ਜਨਵਰੀ ਦਾ ਦਿਨ ਵੈਸੇ ਤਾਂ ਇਤਿਹਾਸਕ ਹੈ ਕਈ ਪੱਖਾਂ ਤੋਂ। ਮਤਲਬ ਭਾਰਤ ਵਾਸਤੇ ਆਪਦੇ ਪੱਖ ਤੋਂ ਇਤਿਹਾਸਕ ਹੈ, ਸਾਡੇ ਵਾਸਤੇ ਆਪਦੇ ਪੱਖ ਤੋਂ ਬਣਾਤਾ ਦੀਪ ਸਿੱਧੂ ਨੇ। ਸੋ ਜਦੋਂ ਵੀ 26 ਜਨਵਰੀ ਆਊ ਤਾਂ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗਾ ਹੀ। ਇਹ ਤਾਂ ਹੁਣ ਪੱਕਾ ਹੀ ਹੋ ਗਿਆ। ਅਜਮੇਰ ਸਿੰਘ ਜੀ, ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀ ਕਾਂਡ ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਕੀ ਲੱਗਦਾ ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਦੇਖੋ, ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸਿਰਫ ਦਬਾਅ ਪਾ ਕੇ ਅੰਸ਼ਕ ਜਾਂ ਕੁਛ ਇਨਸਾਫ ਲਿਆ ਜਾ ਸਕਦਾ, ਅੰਸ਼ਕ ਜਾਂ, ਹੋਰ ਇਦੋਂ ਵੱਡਾ ਕੋਈ ਨਹੀਂ। ਸਰਕਾਰਾਂ ਤੋਂ ਨਹੀਂ ਇਕੱਲੀ ਗੱਲ, ਇਹ ਤਾਂ ਇੱਕ ਦੁਨੀਆ ਨੂੰ ਅਸੀਂ ਦੱਸਣਾ ਵੀ ਸਾਡੇ ਨਾਲ ਆਹ ਬੇਇਨਸਾਫੀ ਹੋ ਰਹੀ ਹੈ। ਸੋ ਕਿੰਨਾ ਹਾਈਲਾਈਟ ਹੋ ਰਿਹਾ, ਜਿਵੇਂ ਚੰਡੀਗੜ੍ਹ ਵਾਲਾ ਮੋਰਚਾ ਵੀ ਹੈ, ਕੌਮੀ ਇਨਸਾਫ ਮੋਰਚਾ, ਉਹ ਹੁਣ ਮੀਡੀਆ 'ਚ ਕਿੰਨਾ ਮਤਲਬ ਸਾਰਾ ਜਾ ਰਿਹਾ ਹੈ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਵੀ ਸਾਡੇ ਨਾਲ ਆਹ ਕੁਝ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ ਸਾਰੇ। ਸਰਦਾਰ ਸਾਹਿਬ, ਆਖਰ ਕੌਮ ਕਿੰਨਾ ਟਾਈਮ ਲੜਦੀ ਰਹੂ? ਕਿਉਂਕਿ ਕੌਮ ਨੇ ਬੜੇ ਦੁੱਖ ਝੱਲੇ ਨੇ। ਤੁਸੀਂ ਗੱਲ ਕਰੀ 1984 ਦੀ। ਇਹ ਸਿੱਖਾਂ ਨੂੰ ਇਹ ਗੱਲ ਕਹਿਣੀ ਸ਼ੋਭਦੀ। ਸਿੱਖ ਕੌਮ ਨੇ ਬੜੇ ਦੁੱਖ ਝੱਲੇ, ਜਿਹਦਾ ਗੁਰੂ ਹੀ ਸ਼ਹੀਦ ਹੋਏ ਹੋਣ ਤੇ ਸਰਬੰਸ ਵਾਰਿਆ ਹੋਵੇ, ਉਹ ਕਹੇ ਵੀ ਅਸੀਂ ਹੁਣ ਇੱਥੇ ਦੁੱਖ ਝੱਲੇ ਹਾਂ। ਸਾਡੇ ਵਾਸਤੇ ਤਾਂ ਇਹ ਮਾਣ ਵਾਲੀ ਗੱਲ ਹੈ। ਇਹ ਦੁੱਖ ਆਉਣਗੇ, ਖਾਲਸੇ ਦੀ ਪਰਖ ਹੋਊਗੀ ਤੇ ਖਾਲਸੇ ਨੂੰ ਪਾਣ ਚੜੂਗੀ, ਖਾਲਸਾ ਸ਼ੁੱਧ ਰਹੂਗਾ। ਇਹਨੂੰ ਪੋਜ਼ਿਟਿਵ ਐਂਗਲ ਤੋਂ ਦੇਖੋ, ਚੜ੍ਹਦੀ ਕਲਾ ਦੇ ਐਂਗਲ ਤੋਂ। ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ ਕਿਉਂਕਿ ਕਾਫੀ 1984 ਤੋਂ ਬਾਅਦ ਸ਼ਹੀਦੀਆਂ ਹੋਈਆਂ, ਕੌਮੀ ਘਰ ਦੇ ਲਈ ਲੜੇ, ਪਰ ਹਲੇ ਤੱਕ ਕੌਮੀ ਘਰ ਨਹੀਂ ਮਿਲਿਆ ਕੌਮ ਨੂੰ। ਇੰਨਾ ਸੌਖਾ ਨਹੀਂ ਮਿਲਦਾ ਹੁੰਦਾ। 18ਵੀਂ ਸਦੀ 'ਚ ਕਦੋਂ ਮਿਲਿਆ ਸੀ ਜਾ ਕੇ? ਕਿੰਨਾ ਲਹੂ ਡੋਲ ਕੇ, ਕਿੰਨਾ ਕੁਛ। ਇਹ ਤਾਂ ਕਿਤੇ ਕੋਈ ਮੌਕੇ 'ਤੇ ਹਾਲਾਤ ਇਹੋ ਜਿਹੇ ਬਣਨਗੇ ਤੇ ਉਹ ਪਤਾ ਨਹੀਂ ਛੇਤੀ ਬਣ ਜਾਣ, ਦੂਰ ਬਣ ਜਾਣ। ਸੋ ਪ੍ਰਾਪਤੀ ਦੀ ਲਾਲਸਾ ਮਨ 'ਤੇ ਨਾ ਭਾਰੂ ਹੋਵੇ, ਇੱਕ ਲੜਨ ਦੇ ਜਜ਼ਬਾ ਹੋਵੇ, ਲੜੀ ਚੱਲੋ ਬਸ। ਇਹ ਧਰਮ ਹੈ ਸਾਡਾ, ਫਰਜ਼ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਦੋ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਦੇਖੋ, ਉਹ ਗੱਲਾਂ ਵੈਸੇ ਤਾਂ ਚੰਗੀਆਂ ਨਹੀਂ ਹੁੰਦੀਆਂ। ਕੌਮ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਪੈਦਾ ਹੋਣੀਆਂ।
ਪਰ ਇਹ ਹੈ ਕਿ ਜੋ ਇਤਿਹਾਸ ਪਿਆ ਹੈ ਨਾ, ਕੌਮ ਨੂੰ ਜਿਸ ਕਿਸਮ ਦੇ ਅਮਲ 'ਚੋਂ ਲੰਘਣਾ ਪਿਆ, ਉਹਦੇ 'ਚ ਮਨਾਂ 'ਚ ਕੁੜੱਤਣਾ ਪਈਆਂ ਬਹੁਤ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਇਹ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਨੋਂ ਮਨੋਂ ਉਹ ਮਾਫੀ ਮੰਗਣ। ਬਿਨਾਂ ਮਾਫੀ ਮੰਗੇ ਕੋਈ ਬੰਦਾ ਫੇਰ ਉੱਠ ਕੇ ਵੀ ਅਸੀਂ ਹੁਣ ਫੇਰ ਤੁਹਾਡੇ ਨਾਲ ਆ, ਕੀ ਹਰਜਾ ਕੀ ਹੈ ਮੰਨਣ 'ਚ ਵੀ ਜੋ ਸਾਥੋਂ ਭੁੱਲ ਚੁੱਕ ਹੋਈ ਸਾਨੂੰ ਮਾਫ ਕਰੋ। ਇਹਦੇ ਨਾਲ ਤਾਂ ਮਾਣ ਵੱਧਦਾ ਹੈ। ਕੀ ਲੱਗਦਾ ਵੀ ਮੰਨਣਗੇ ਮਾਫੀ, ਕਿਉਂਕਿ ਇਹ ਕਾਫੀ ਨਹੀਂ ਆਪਣੇ ਦਰਾੜਾਂ ਜਿਹੜੀਆਂ ਕਿ ਪੈ ਚੁੱਕੀਆਂ ਨੇ, ਕਾਫੀ ਗੈਪ ਆ ਤਰਾੜਾਂ ਤਾਂ ਮਿਟ ਜਾਂਦੀਆਂ, ਵੱਡੀਆਂ ਤਰਾੜਾਂ ਵੀ ਮਨ ਸਾਫ਼ ਹੋਵੇ, ਮਨ ਮਾਫੀ ਮੰਗ ਲੈਣ। ਖਾਲਸਾ ਤਾਂ ਬਖਸ਼ਣਹਾਰ ਹੈ, ਸੱਚੇ ਮਨੋਂ ਹੋਵੇ, ਦਿਖਾਵੇ ਵਜੋਂ ਨਹੀਂ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦਿਆਂਗੇ। ਉਹ ਤਾਂ ਖਰੋ ਹਿੰਦੂ ਰਾਸ਼ਟਰ ਦਾ ਤਾਂ ਉਹਨਾਂ ਕੋਈ ਓਹਲਾ ਨਹੀਂ, ਹੁਣ ਉਹ ਤਾਂ ਖੁੱਲ੍ਹ ਕੇ ਕਹਿ ਰਹੇ ਨੇ ਵੀ ਤਾਂ ਬਣਾਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ 'ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਈ ਦਿਨੇ ਜਾਂਦੇ ਨੇ, ਕਈ ਰਾਤ ਨੂੰ ਜਾਂਦੇ ਨੇ, ਕਈ ਜਿਹੜੇ ਮੋਰਚੇ ਲਾਈ ਬੈਠੇ ਉਹਨਾਂ 'ਚੋਂ ਲੁਕ ਕੇ ਜਾਂਦੇ ਆ ਵੀ ਅਗਲੀ ਵਾਰ ਸਾਡੇ 'ਤੇ ਕਿਰਪਾ ਕਰੋ ਜੀ ਥੋੜ੍ਹੀ ਜੀ। ਸੋ ਆਹ ਜਿਹੜੀਆਂ ਗੱਲਾਂ ਨਾ ਸਾਡੀਆਂ ਅੰਦਰਲੀਆਂ ਕਮਜ਼ੋਰੀਆਂ, ਇਹ ਢਾਲ ਆ ਰਹੀਆਂ ਸਾਨੂੰ। ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ। ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਬਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ। ਪਰ ਇੱਕ ਮੋਰਚਾ ਹੋਰ ਲੱਗ ਗਿਆ, ਜੋ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਫਿਰ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰਨਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ, ਜਿਹਨੂੰ ਪੰਥ ਨਾਲ ਦਰਦ ਕੋਈ ਨਹੀਂ। ਜਿਹੜੀ ਮੈਂ ਉੱਥੇ ਬੋਲਦੇ ਨੇ ਗੱਲ ਕੀਤੀ ਸੀ, ਜੇ ਅੰਦਰ ਕੋਈ ਬਲਬਲੇ ਹੀ ਨਹੀਂ, ਉਹ ਤਾਂ ਫਿਰ ਸਿਆਸੀਆਂ ਗਿਣਤੀਆਂ ਮਿਣਤੀਆਂ ਉਹਦੇ 'ਚੋਂ ਕਰਨਗੇ ਬਸ। ਚਲੋ ਮੇਰੇ ਖਿਆਲ ਵਾਈਟ ਤਾਂ ਬਹੁਤ ਆ ਹੁਣ। ਇੱਕ ਲਾਸਟ ਦੇ ਵਿੱਚ, ਜਿਵੇਂ ਤੁਸੀਂ ਸਟੇਜ ਤੋਂ ਵੀ ਬੋਲ ਰਹੇ ਸੀ ਕਿ ਮਤੇ ਨੇ ਜਿਹੜੇ ਉਹ ਕੂੜੇਦਾਨ ਦੇ ਵਿੱਚ ਸੁੱਟੇ ਜਾਂਦੇ ਨੇ, ਫਿਰ ਕੌਮ ਨਾਲ ਹੀ ਅਜਿਹਾ ਕਿਉਂ ਹੁੰਦਾ? ਘੱਟ ਗਿਣਤੀ 'ਚ, ਬਹੁ ਗਿਣਤੀ ਦਾ ਮਤਾ ਕੋਈ ਨਹੀਂ ਐ ਸੁੱਟਦਾ। ਉਸ ਮਤੇ ਦੀ ਵੈਲਿਊ ਹੈ। ਇੱਥੇ ਤਾਂ ਸਾਡੇ ਮਤੇ ਦੀ ਤਾਂ ਇੱਕ ਜਿਹੜਾ ਹੁੰਦਾ ਨਾ ਮਰੁੰਡੇ ਖਾਣ ਵਾਲਾ ਕਾਗਜ਼ ਆ, ਉਨੀ ਕੀ ਉਹਦੀ ਬੁੱਕਤ ਹੈ। ਲਓ ਚੱਕੋ। ਹਾਂਜੀ, ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ ਕਿ ਆਖਰ ਸਿੱਖਾਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਜਾਂ ਪੰਜਾਬੀਆਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਕਰਦੇ ਹਾਂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਨੂੰ। ਸੋ ਜਦੋਂ ਵੀ 26 ਜਨਵਰੀ ਆਊ ਤੇ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗੇ। ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀ ਕਾਂਡ ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਕੀ ਲੱਗਦਾ, ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਉਹ ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਕਿ ਸਾਡੇ ਨਾਲ ਆਹ ਕੁਛ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ। ਸਾਨੂੰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਤੋਂ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਨੋਂ ਮਨੋਂ ਉਹ ਮਾਫੀ ਮੰਗਣ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦਿਆਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ 'ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ। ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਬਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ। ਪਰ ਇੱਕ ਮੋਰਚਾ ਹੋਰ ਲੱਗ ਗਿਆ, ਜੋ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਫਿਰ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰਨਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ।
ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਨੇ। ਪਹਿਲਾਂ ਅਸੀਂ ਫਤਿਹ ਬੁਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਜਮੇਰ ਸਿੰਘ ਜੀ, 2 ਸਾਲ ਬੀਤ ਚੁੱਕੇ ਨੇ ਸੰਘਰਸ਼ ਲੜਦਿਆਂ ਨੂੰ, ਸੰਘਰਸ਼ ਚੱਲਦਿਆਂ ਨੂੰ। ਬਾਈ ਦੀਪ ਦੀ ਜਿਹੜੀ ਯਾਦ ਆ ਉਹ ਹਮੇਸ਼ਾ ਦਿਲਾਂ ਦੇ ਵਿੱਚ ਰਹੂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਡੇ ਤੋਂ। ਦੇਖੋ 26 ਜਨਵਰੀ ਦਾ ਦਿਨ ਵੈਸੇ ਤਾਂ ਇਤਿਹਾਸਕ ਹੈ ਕਈ ਪੱਖਾਂ ਤੋਂ, ਮਤਲਬ ਭਾਰਤ ਵਾਸਤੇ ਆਪਦੇ ਪੱਖ ਤੋਂ ਇਤਿਹਾਸਕ ਹੈ, ਸਾਡੇ ਵਾਸਤੇ ਆਪਦੇ ਪੱਖ ਤੋਂ ਬਣਾਤਾ ਦੀਪ ਸਿੱਧੂ ਨੇ। ਸੋ ਜਦੋਂ ਵੀ 26 ਜਨਵਰੀ ਆਊ ਤਾਂ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗਾ ਹੀ। ਇਹ ਤਾਂ ਹੁਣ ਪੱਕਾ ਹੀ ਹੋ ਗਿਆ। ਅਜਮੇਰ ਸਿੰਘ ਜੀ, ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀ ਕਾਂਡ ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ, ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਕੀ ਲੱਗਦਾ, ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ, ਸਮੇਂ ਦੀਆਂ ਸਰਕਾਰਾਂ? ਦੇਖੋ ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ, ਸਿਰਫ ਦਬਾਅ ਪਾ ਕੇ ਅੰਸ਼ਕ ਜਾਂ ਕੁਛ ਇਨਸਾਫ ਲਿਆ ਜਾ ਸਕਦਾ, ਅੰਸ਼ਕ ਜਾਂ, ਹੋਰ ਇਦੋਂ ਵੱਡਾ ਕੋਈ ਨਹੀਂ। ਸਰਕਾਰਾਂ ਤੋਂ ਨਹੀਂ ਇਕੱਲੀ ਗੱਲ, ਇਹ ਤਾਂ ਇੱਕ ਦੁਨੀਆ ਨੂੰ ਅਸੀਂ ਦੱਸਣਾ ਵੀ ਸਾਡੇ ਨਾਲ ਆਹ ਬੇਇਨਸਾਫੀ ਹੋ ਰਹੀ ਹੈ। ਸੋ ਕਿੰਨਾ ਹਾਈਲਾਈਟ ਹੋ ਰਿਹਾ, ਜਿਵੇਂ ਚੰਡੀਗੜ੍ਹ ਵਾਲਾ ਮੋਰਚਾ ਵੀ ਹੈ, ਕੌਮੀ ਇਨਸਾਫ ਮੋਰਚਾ, ਉਹ ਹੁਣ ਮੀਡੀਆ 'ਚ ਕਿੰਨਾ ਮਤਲਬ ਸਾਰਾ ਜਾ ਰਿਹਾ ਹੈ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਵੀ ਸਾਡੇ ਨਾਲ ਆਹ ਕੁਛ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ ਸਾਰੇ। ਸਰਦਾਰ ਸਾਹਿਬ, ਆਖਰ ਕੌਮ ਕਿੰਨਾ ਟਾਈਮ ਲੜਦੀ ਰਹੂ? ਕਿਉਂਕਿ ਕੌਮ ਨੇ ਬੜੇ ਦੁੱਖ ਝੱਲੇ ਨੇ। ਤੁਸੀਂ ਗੱਲ ਕਰੀ 1984 ਦੀ। ਇਹ ਸਿੱਖਾਂ ਨੂੰ ਇਹ ਗੱਲ ਕਹਿਣੀ ਸ਼ੋਭਦੀ, ਸਿੱਖ ਕੌਮ ਨੇ ਬੜੇ ਦੁੱਖ ਝੱਲੇ। ਜਿਹਦਾ ਗੁਰੂ ਹੀ ਸ਼ਹੀਦ ਹੋਏ ਹੋਣ ਤੇ ਸਰਬੰਸ ਵਾਰਿਆ ਹੋਵੇ, ਉਹ ਕਹੇ ਵੀ ਅਸੀਂ ਹੁਣ ਇੱਥੇ ਦੁੱਖ ਝੱਲੇ ਹਾਂ, ਸਾਡੇ ਵਾਸਤੇ ਤਾਂ ਇਹ ਮਾਣ ਵਾਲੀ ਗੱਲ ਹੈ। ਇਹ ਦੁੱਖ ਆਉਣਗੇ, ਖਾਲਸੇ ਦੀ ਪਰਖ ਹੋਊਗੀ ਤੇ ਖਾਲਸੇ ਨੂੰ ਪਾਣ ਚੜੂਗੀ, ਖਾਲਸਾ ਸ਼ੁੱਧ ਰਹੂਗਾ। ਇਹਨੂੰ ਪੋਜ਼ਿਟਿਵ ਐਂਗਲ ਤੋਂ ਦੇਖੋ, ਚੜ੍ਹਦੀ ਕਲਾ ਦੇ ਐਂਗਲ ਤੋਂ। ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ ਕਿਉਂਕਿ ਕਾਫੀ 1984 ਤੋਂ ਬਾਅਦ ਸ਼ਹੀਦੀਆਂ ਹੋਈਆਂ, ਕੌਮੀ ਘਰ ਦੇ ਲਈ ਲੜੇ, ਪਰ ਹਲੇ ਤੱਕ ਕੌਮੀ ਘਰ ਨਹੀਂ ਮਿਲਿਆ ਕੌਮ ਨੂੰ। ਇੰਨਾ ਸੌਖਾ ਨਹੀਂ ਮਿਲਦਾ ਹੁਣ। 18ਵੀਂ ਸਦੀ 'ਚ ਕਦੋਂ ਮਿਲਿਆ ਸੀ ਜਾ ਕੇ? ਕਿੰਨਾ ਲਹੂ ਡੋਲ ਕੇ, ਕਿੰਨਾ ਕੁਛ। ਇਹ ਤਾਂ ਕਿਤੇ ਕੋਈ ਮੌਕੇ 'ਤੇ ਹਾਲਾਤ ਇਹੋ ਜਿਹੇ ਬਣਨਗੇ ਤੇ ਉਹ ਪਤਾ ਨਹੀਂ ਛੇਤੀ ਬਣ ਜਾਣ, ਦੂਰ ਬਣ ਜਾਣ। ਸੋ ਪ੍ਰਾਪਤੀ ਦੀ ਲਾਲਸਾ ਮਨ 'ਤੇ ਨਾ ਭਾਰੂ ਹੋਵੇ, ਇੱਕ ਲੜਨ ਦੇ ਜਜ਼ਬਾ ਹੋਵੇ, ਲੜੀ ਚੱਲੋ ਬਸ। ਇਹ ਧਰਮ ਹੈ ਸਾਡਾ, ਫਰਜ਼ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਦੋ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਦੇਖੋ ਉਹ ਗੱਲਾਂ ਵੈਸੇ ਤਾਂ ਚੰਗੀਆਂ ਨਹੀਂ ਹੁੰਦੀਆਂ, ਕੌਮ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਪੈਦਾ ਹੋਣੀਆਂ। ਪਰ ਇਹ ਹੈ ਕਿ ਜੋ ਇਤਿਹਾਸ ਪਿਆ ਹੈ ਨਾ, ਕੌਮ ਨੂੰ ਜਿਸ ਕਿਸਮ ਦੇ ਅਮਲ 'ਚੋਂ ਲੰਘਣਾ ਪਿਆ, ਉਹਦੇ 'ਚ ਮਨਾਂ 'ਚ ਕੁੜੱਤਣਾ ਪਈਆਂ ਬਹੁਤ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਨੋਂ ਮਨੋਂ ਉਹ ਮਾਫੀ ਮੰਗਣ। ਬਿਨਾਂ ਮਾਫੀ ਮੰਗੇ ਕੋਈ ਬੰਦਾ ਫੇਰ ਉੱਠ ਕੇ ਵੀ ਅਸੀਂ ਹੁਣ ਫੇਰ ਤੁਹਾਡੇ ਨਾਲ ਆ, ਕੀ ਹਰਜਾ ਕੀ ਹੈ ਮੰਨਣ 'ਚ ਵੀ ਜੋ ਸਾਥੋਂ ਭੁੱਲ ਚੁੱਕ ਹੋਈ ਸਾਨੂੰ ਮਾਫ ਕਰੋ। ਇਹਦੇ ਨਾਲ ਤਾਂ ਮਾਣ ਵੱਧਦਾ ਹੈ। ਕੀ ਲੱਗਦਾ ਵੀ ਮੰਨਣਗੇ ਮਾਫੀ? ਕਿਉਂਕਿ ਕਾਫੀ ਦਰਾੜਾਂ ਜਿਹੜੀਆਂ ਕਿ ਪੈ ਚੁੱਕੀਆਂ ਨੇ, ਕਾਫੀ ਗੈਪ ਆ ਜਿਹੜਾ। ਤਾਂ ਮਿਟ ਜਾਂਦੀਆਂ, ਬੜੀਆਂ ਵੱਡੀਆਂ ਦਰਾੜਾਂ ਵੀ। ਮਨ ਸਾਫ਼ ਹੋਵੇ, ਮਨ ਮਾਫੀ ਮੰਗ ਲੈਣ। ਖਾਲਸਾ ਤਾਂ ਬਖਸ਼ਣਹਾਰ ਹੈ, ਸੱਚੇ ਮਨੋਂ ਹੋਵੇ, ਦਿਖਾਵੇ ਵਜੋਂ ਨਹੀਂ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦਿਆਂਗੇ। ਉਹ ਤਾਂ ਖਰੋ ਹਿੰਦੂ ਰਾਸ਼ਟਰ ਦਾ ਤਾਂ ਉਹਨਾਂ ਕੋਈ ਓਹਲਾ ਨਹੀਂ। ਹੁਣ ਉਹ ਤਾਂ ਖੁੱਲ੍ਹ ਕੇ ਕਹਿ ਰਹੇ ਨੇ ਵੀ ਤਾਂ ਬਣਾਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ 'ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਈ ਦਿਨੇ ਜਾਂਦੇ ਨੇ, ਕਈ ਰਾਤ ਨੂੰ ਜਾਂਦੇ ਨੇ। ਕਈ ਜਿਹੜੇ ਮੋਰਚੇ ਲਾਈ ਬੈਠੇ ਉਹਨਾਂ 'ਚੋਂ ਲੁਕ ਕੇ ਜਾਂਦੇ ਆ ਵੀ ਅਗਲੀ ਵਾਰ ਸਾਡੇ 'ਤੇ ਕਿਰਪਾ ਕਰੋ ਜੀ ਥੋੜ੍ਹੀ ਜੀ। ਸੋ ਆਹ ਜਿਹੜੀਆਂ ਗੱਲਾਂ ਨਾ ਸਾਡੀਆਂ ਅੰਦਰਲੀਆਂ ਕਮਜ਼ੋਰੀਆਂ, ਇਹ ਢਾਲ ਆ ਰਹੀਆਂ ਸਾਨੂੰ। ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ। ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਬਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ। ਪਰ ਇੱਕ ਮੋਰਚਾ ਹੋਰ ਲੱਗ ਗਿਆ ਜਦੋਂ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਫਿਰ ਉਦੋਂ ਕਿਉਂ ਨਹੀਂ ਹੋਈ?
ਉਹ ਕਿਉਂ ਗੱਲ ਕਰਨਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ, ਜਿਹਨੂੰ ਪੰਥ ਨਾਲ ਦਰਦ ਕੋਈ ਨਹੀਂ। ਜਿਹੜੀ ਮੈਂ ਉੱਥੇ ਬੋਲਦੇ ਨੇ ਗੱਲ ਕੀਤੀ ਸੀ, ਜੇ ਅੰਦਰ ਕੋਈ ਬਲਬਲੇ ਹੀ ਨਹੀਂ, ਉਹ ਤਾਂ ਫਿਰ ਸਿਆਸੀਆਂ ਗਿਣਤੀਆਂ ਮਿਣਤੀਆਂ ਉਹਦੇ 'ਚੋਂ ਕਰਨਗੇ ਬਸ। ਚਲੋ ਮੇਰੇ ਖਿਆਲ ਵਾਈਟ ਤਾਂ ਬਹੁਤ ਆ ਹੁਣ। ਇੱਕ ਲਾਸਟ ਦੇ ਵਿੱਚ ਜਿਵੇਂ ਤੁਸੀਂ ਸਟੇਜ ਤੋਂ ਵੀ ਬੋਲ ਰਹੇ ਸੀ ਕਿ ਮਤੇ ਨੇ ਜਿਹੜੇ ਉਹ ਕੂੜੇਦਾਨ ਦੇ ਵਿੱਚ ਸੁੱਟੇ ਜਾਂਦੇ ਨੇ, ਫਿਰ ਕੌਮ ਨਾਲ ਹੀ ਅਜਿਹਾ ਕਿਉਂ ਹੁੰਦਾ? ਘੱਟ ਗਿਣਤੀ 'ਚ, ਬਹੁ ਗਿਣਤੀ ਦਾ ਮਤਾ ਕੋਈ ਨਹੀਂ ਐ ਸੁੱਟਦਾ। ਉਸ ਮਤੇ ਦੀ ਵੈਲਿਊ ਹੈ। ਇੱਥੇ ਤਾਂ ਸਾਡੇ ਮਤੇ ਦੀ ਤਾਂ ਇੱਕ ਜਿਹੜਾ ਹੁੰਦਾ ਨਾ ਮਰੁੰਡੇ ਖਾਣ ਵਾਲਾ ਕਾਗਜ਼ ਆ, ਉਨੀ ਕੀ ਉਹਦੀ ਬੁੱਕਤ ਹੈ। ਲਓ ਚੱਕੋ। ਹਾਂਜੀ, ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ ਕਿ ਆਖਰ ਸਿੱਖਾਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਜਾਂ ਪੰਜਾਬੀਆਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਕਰਦੇ ਹਾਂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ, ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਨੂੰ। ਸੋ ਜਦੋਂ ਵੀ 26 ਜਨਵਰੀ ਆਊ ਤੇ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗੇ। ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀ ਕਾਂਡ ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਕੀ ਲੱਗਦਾ ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਉਹ ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਕਿ ਸਾਡੇ ਨਾਲ ਆਹ ਕੁਝ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ ਸਾਰੇ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਤੋਂ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਨੂੰ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਨੋ ਮਨੋ ਉਹ ਮਾਫੀ ਮੰਗਣ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦੇਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਿਸਾਨੀ ਸੰਘਰਸ਼ ਦੇ ਵਿੱਚ ਰਹੇ, ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਬਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ, ਪਰ ਇੱਕ ਮੋਰਚਾ ਹੋਰ ਲੱਗ ਗਿਆ। ਜੋ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰਨਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਨੇ। ਪਹਿਲਾਂ ਅਸੀਂ ਫਤਿਹ ਬੁਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਜਮੇਰ ਸਿੰਘ ਜੀ, 2 ਸਾਲ ਬੀਤ ਚੁੱਕੇ ਨੇ ਸੰਘਰਸ਼ ਲੜਦਿਆਂ ਨੂੰ, ਸੰਘਰਸ਼ ਚੱਲਦਿਆਂ ਨੂੰ। ਬਾਈ ਦੀਪ ਦੀ ਜਿਹੜੀ ਯਾਦ ਆ ਉਹ ਹਮੇਸ਼ਾ ਦਿਲਾਂ ਦੇ ਵਿੱਚ ਰਹੂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ, ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਡੇ ਤੋਂ। ਦੇਖੋ 26 ਜਨਵਰੀ ਦਾ ਦਿਨ ਵੈਸੇ ਤਾਂ ਇਤਿਹਾਸਕ ਹੈ ਕਈ ਪੱਖਾਂ ਤੋਂ, ਮਤਲਬ ਭਾਰਤ ਵਾਸਤੇ ਆਪਦੇ ਪੱਖ ਤੋਂ ਇਤਿਹਾਸਕ ਹੈ, ਸਾਡੇ ਵਾਸਤੇ ਆਪਦੇ ਪੱਖ ਤੋਂ ਬਣਾਤਾ ਦੀਪ ਸਿੱਧੂ ਨੇ। ਸੋ ਜਦੋਂ ਵੀ 26 ਜਨਵਰੀ ਆਊ ਤੇ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗਾ ਹੀ। ਇਹ ਤਾਂ ਹੁਣ ਪੱਕਾ ਹੀ ਹੋ ਗਿਆ। ਅਜਮੇਰ ਸਿੰਘ ਜੀ, ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀ ਕਾਂਡ ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਕੀ ਲੱਗਦਾ ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਦੇਖੋ ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸਿਰਫ ਦਬਾਅ ਪਾ ਕੇ ਅੰਸ਼ਕ ਜਾਂ ਕੁਛ ਇਨਸਾਫ ਲਿਆ ਜਾ ਸਕਦਾ, ਅੰਸ਼ਕ ਜਾਂ, ਹੋਰ ਇਦੋਂ ਵੱਡਾ ਕੋਈ ਨਹੀਂ। ਸਰਕਾਰਾਂ ਤੋਂ ਨਹੀਂ ਇਕੱਲੀ ਗੱਲ, ਇਹ ਤਾਂ ਇੱਕ ਦੁਨੀਆ ਨੂੰ ਅਸੀਂ ਦੱਸਣਾ ਵੀ ਸਾਡੇ ਨਾਲ ਆਹ ਬੇਇਨਸਾਫੀ ਹੋ ਰਹੀ ਹੈ। ਸੋ ਕਿੰਨਾ ਹਾਈਲਾਈਟ ਹੋ ਰਿਹਾ, ਜਿਵੇਂ ਚੰਡੀਗੜ੍ਹ ਵਾਲਾ ਮੋਰਚਾ ਵੀ ਹੈ, ਕੌਮੀ ਇਨਸਾਫ ਮੋਰਚਾ, ਉਹ ਹੁਣ ਮੀਡੀਆ 'ਚ ਕਿੰਨਾ ਮਤਲਬ ਸਾਰਾ ਜਾ ਰਿਹਾ ਹੈ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਵੀ ਸਾਡੇ ਨਾਲ ਆਹ ਕੁਝ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ ਸਾਰੇ। ਸਰਦਾਰ ਸਾਹਿਬ, ਆਖਰ ਕੌਮ ਕਿੰਨਾ ਟਾਈਮ ਲੜਦੀ ਰਹੂ? ਕਿਉਂਕਿ ਕੌਮ ਨੇ ਬੜੇ ਦੁੱਖ ਝੱਲੇ ਨੇ। ਤੁਸੀਂ ਗੱਲ ਕਰੀ 1984 ਦੀ। ਇਹ ਸਿੱਖਾਂ ਨੂੰ ਇਹ ਗੱਲ ਕਹਿਣੀ ਸ਼ੋਭਦੀ, ਸਿੱਖ ਕੌਮ ਨੇ ਬੜੇ ਦੁੱਖ ਝੱਲੇ।
ਜਿਹਦਾ ਗੁਰੂ ਹੀ ਸ਼ਹੀਦ ਹੋਏ ਹੋਣ ਤੇ ਸਰਬੰਸ ਵਾਰਿਆ ਹੋਵੇ, ਉਹ ਕਹੇ ਵੀ ਅਸੀਂ ਹੁਣ ਇੱਥੇ ਦੁੱਖ ਚੱਲੇ ਆ, ਸਾਡੇ ਵਾਸਤੇ ਤਾਂ ਇਹ ਮਾਣ ਵਾਲੀ ਗੱਲ ਹੈ। ਇਹ ਦੁੱਖ ਆਉਣਗੇ, ਖਾਲਸੇ ਦੀ ਪਰਖ ਹੋਊਗੀ ਤੇ ਖਾਲਸੇ ਨੂੰ ਪਾਣ ਚੜੂਗੀ, ਖਾਲਸਾ ਸ਼ੁੱਧ ਰਹੂਗਾ। ਇਹਨੂੰ ਪੋਜ਼ਿਟਿਵ ਐਂਗਲ ਤੋਂ ਦੇਖੋ, ਚੜ੍ਹਦੀ ਕਲਾ ਦੇ ਐਂਗਲ ਤੋਂ। ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ ਕਿਉਂਕਿ ਕਾਫੀ 1984 ਤੋਂ ਬਾਅਦ ਸ਼ਹੀਦੀਆਂ ਹੋਈਆਂ, ਕੌਮੀ ਘਰ ਦੇ ਲਈ ਲੜੇ, ਪਰ ਹਲੇ ਤੱਕ ਕੌਮੀ ਘਰ ਨਹੀਂ ਮਿਲਿਆ ਕੌਮ ਨੂੰ। ਇੰਨਾ ਸੌਖਾ ਨਹੀਂ ਮਿਲਦਾ ਹੁਣ। 18ਵੀਂ ਸਦੀ 'ਚ ਕਦੋਂ ਮਿਲਿਆ ਸੀ ਜਾ ਕੇ, ਕਿੰਨਾ ਲਹੂ ਡੋਲ ਕੇ, ਕਿੰਨਾ ਕੁਛ। ਇਹ ਤਾਂ ਕਿਤੇ ਕੋਈ ਮੌਕੇ ਤੇ ਹਾਲਾਤ ਇਹੋ ਜਿਹੇ ਬਣਨਗੇ ਤੇ ਉਹ ਪਤਾ ਨਹੀਂ ਛੇਤੀ ਬਣ ਜਾਣ, ਦੂਰ ਬਣ ਜਾਣ। ਸੋ ਪ੍ਰਾਪਤੀ ਦੀ ਲਾਲਸਾ ਮਨ 'ਤੇ ਨਾ ਭਾਰੂ ਹੋਵੇ, ਇੱਕ ਲੜਨ ਦੇ ਜਜ਼ਬਾ ਹੋਵੇ, ਲੜੀ ਚੱਲੋ ਬਸ। ਇਹ ਧਰਮ ਹੈ ਸਾਡਾ, ਫਰਜ਼ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ ਦੋ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਦੇਖੋ ਉਹ ਗੱਲਾਂ ਵੈਸੇ ਤਾਂ ਚੰਗੀਆਂ ਨਹੀਂ ਹੁੰਦੀਆਂ, ਕੌਮ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਪੈਦਾ ਹੋਣੀਆਂ, ਪਰ ਇਹ ਹੈ ਕਿ ਜੋ ਇਤਿਹਾਸ ਪਿਆ ਹੈ ਨਾ, ਕੌਮ ਨੂੰ ਜਿਸ ਕਿਸਮ ਦੇ ਅਮਲ 'ਚੋਂ ਲੰਘਣਾ ਪਿਆ, ਉਹਦੇ 'ਚ ਮਨਾਂ 'ਚ ਕੁੜੱਤਣਾ ਪਈਆਂ ਬਹੁਤ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਇਹ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਨੋਂ ਮਨੋਂ ਉਹ ਮਾਫੀ ਮੰਗਣ। ਬਿਨਾਂ ਮਾਫੀ ਮੰਗੇ ਕੋਈ ਬੰਦਾ ਫੇਰ ਉੱਠ ਕੇ ਵੀ ਅਸੀਂ ਹੁਣ ਫੇਰ ਤੁਹਾਡੇ ਨਾਲ ਆ, ਕੀ ਹਰਜਾ ਕੀ ਹੈ ਮੰਨਣ 'ਚ ਵੀ ਜੋ ਸਾਥੋਂ ਭੁੱਲ ਚੁੱਕ ਹੋਈ ਸਾਨੂੰ ਮਾਫ ਕਰੋ। ਇਹਦੇ ਨਾਲ ਤਾਂ ਮਾਣ ਵੱਧਦਾ ਹੈ। ਕੀ ਲੱਗਦਾ ਵੀ ਮੰਨਣਗੇ ਮਾਫੀ? ਕਿਉਂਕਿ ਕਾਫੀ ਦਰਾੜਾਂ ਜਿਹੜੀਆਂ ਕਿ ਪੈ ਚੁੱਕੀਆਂ ਨੇ, ਕਾਫੀ ਗੈਪ ਆ ਜਿਹੜਾ। ਤਾਂ ਮਿਟ ਜਾਂਦੀਆਂ, ਵੱਡੀਆਂ ਤਰਾੜਾਂ ਵੀ। ਮਨ ਸਾਫ਼ ਹੋਵੇ, ਮਨ ਮਾਫੀ ਮੰਗ ਲੈਣ। ਖਾਲਸਾ ਤਾਂ ਬਖਸ਼ਣਹਾਰ ਹੈ, ਸੱਚੇ ਮਨੋਂ ਹੋਵੇ, ਦਿਖਾਵੇ ਵਜੋਂ ਨਹੀਂ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦਿਆਂਗੇ। ਉਹ ਤਾਂ ਖਰੋ ਹਿੰਦੂ ਰਾਸ਼ਟਰ ਦਾ ਤਾਂ ਉਹਨਾਂ ਦਾ ਕੋਈ ਓਹਲਾ ਨਹੀਂ ਹੁਣ, ਉਹ ਤਾਂ ਖੁੱਲ੍ਹ ਕੇ ਕਹਿ ਰਹੇ ਨੇ ਵੀ ਤਾਂ ਬਣਾਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ 'ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਈ ਦਿਨੇ ਜਾਂਦੇ ਨੇ, ਕਈ ਰਾਤ ਨੂੰ ਜਾਂਦੇ ਨੇ, ਕਈ ਜਿਹੜੇ ਮੋਰਚੇ ਲਾਈ ਬੈਠੇ ਉਹਨਾਂ 'ਚੋਂ ਲੁਕ ਕੇ ਜਾਂਦੇ ਆ ਵੀ ਅਗਲੀ ਵਾਰ ਸਾਡੇ 'ਤੇ ਕਿਰਪਾ ਕਰੋ ਜੀ ਥੋੜ੍ਹੀ ਜੀ। ਸੋ ਆਹ ਜਿਹੜੀਆਂ ਗੱਲਾਂ ਨਾ ਸਾਡੀਆਂ ਅੰਦਰਲੀਆਂ ਕਮਜ਼ੋਰੀਆਂ, ਇਹ ਢਾਲ ਆ ਰਹੀਆਂ ਸਾਨੂੰ। ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ। ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਬਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ, ਪਰ ਇੱਕ ਮੋਰਚਾ ਹੋਰ ਲੱਗ ਗਿਆ। ਜਦੋਂ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਫਿਰ ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰਨਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ, ਜਿਹਨੂੰ ਪੰਥ ਨਾਲ ਦਰਦ ਕੋਈ ਨਹੀਂ। ਜਿਹੜੀ ਮੈਂ ਉੱਥੇ ਬੋਲਦੇ ਨੇ ਗੱਲ ਕੀਤੀ ਸੀ, ਜੇ ਅੰਦਰ ਕੋਈ ਬਲਬਲੇ ਹੀ ਨਹੀਂ, ਉਹ ਤਾਂ ਫਿਰ ਸਿਆਸੀਆਂ ਗਿਣਤੀਆਂ ਮਿਣਤੀਆਂ ਉਹਦੇ 'ਚੋਂ ਕਰਨਗੇ ਬਸ। ਚਲੋ ਮੇਰੇ ਖਿਆਲ ਬਾਈਟ ਤਾਂ ਬਹੁਤ ਆ ਹੁਣ। ਇੱਕ ਲਾਸਟ ਦੇ ਵਿੱਚ, ਜਿਵੇਂ ਤੁਸੀਂ ਸਟੇਜ ਤੋਂ ਵੀ ਬੋਲ ਰਹੇ ਸੀ ਕਿ ਮਤੇ ਨੇ ਜਿਹੜੇ ਉਹ ਕੂੜੇਦਾਨ ਦੇ ਵਿੱਚ ਸੁੱਟੇ ਜਾਂਦੇ ਨੇ, ਫਿਰ ਕੌਮ ਨਾਲ ਹੀ ਅਜਿਹਾ ਕਿਉਂ ਹੁੰਦਾ? ਘੱਟ ਗਿਣਤੀ 'ਚ, ਬਹੁ ਗਿਣਤੀ ਦਾ ਮਤਾ ਕੋਈ ਨਹੀਂ ਐ ਸੁੱਟਦੇ। ਉਸ ਮਤੇ ਦੀ ਵੈਲਿਊ ਹੈ। ਇੱਥੇ ਤਾਂ ਸਾਡੇ ਮਤੇ ਦੀ ਤਾਂ ਇੱਕ ਜਿਹੜਾ ਹੁੰਦਾ ਨਾ ਮਰੁੰਡੇ ਖਾਣ ਵਾਲਾ ਕਾਗਜ਼ ਆ, ਉਨੀ ਕੀ ਉਹਦੀ ਬੁੱਕਤ ਹੈ। ਲਓ ਚੱਕੋ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ ਕਿ ਆਖਰ ਸਿੱਖਾਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਜਾਂ ਪੰਜਾਬੀਆਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਕਰਦੇ ਹਾਂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਨੂੰ। ਸੋ ਜਦੋਂ ਵੀ 26 ਜਨਵਰੀ ਆਊ ਤੇ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗੇ। ਕਾਫੀ ਥਾਵਾਂ 'ਤੇ ਮੋਰਚੇ ਲੱਗੇ ਹੋਏ ਨੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀ ਕਾਂਡ ਦਾ ਜਿਹੜਾ ਇਨਸਾਫ ਉਹ ਹਾਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਕੀ ਲੱਗਦਾ, ਕੀ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ? ਉਹ ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸੋ ਅਸੀਂ ਤਾਂ ਉਹਦੀ ਦੱਸ ਰਹੇ ਹਾਂ ਦੁਨੀਆ ਨੂੰ ਵੀ ਸਾਡੇ ਨਾਲ ਆਹ ਕੁਛ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਨੇ, ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਝੰਡੇ ਥੱਲੇ ਇਕੱਠੇ ਹੋ ਜਾਓ, ਫਿਰ ਕੌਮ
ਤੋਂ ਫਾੜ ਹੋ ਕੇ ਤੁਰ ਪੈਂਦੀ ਆ। ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਪਹੁੰਚਦੇ ਨੇ, ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ। ਦਾਦੂਵਾਲ ਪਹੁੰਚਦੇ ਨੇ, ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ, ਵਿਰੋਧ ਕੀਤਾ ਜਾਂਦਾ ਉਹਨਾਂ ਦਾ। ਸੋ ਜਿਹਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਨਾ, ਕੌਮ ਨੂੰ ਦੁੱਖ ਪਹੁੰਚਾਇਆ, ਕੌਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦਾ ਇਹ ਫਰਜ਼ ਬਣਦਾ ਹੈ ਇਮਾਨਦਾਰੀ ਨਾਲ ਤਨੋ ਮਨੋ ਉਹ ਮਾਫੀ ਮੰਗਣ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਜਿਹੜਾ ਉਹ ਕਾਫੀ ਸਮੇਂ ਤੋਂ ਲਟਕਦਾ ਨਜ਼ਰ ਆ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਸਾਧਾਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਪਿਛਲੇ ਦਿਨ ਇੱਕ ਬਿਆਨ ਆਉਂਦਾ ਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦੇਵਾਂਗੇ। ਪਰ ਇਹ ਵੀ ਸਾਡੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਤੇ ਜਾਂ ਤਾਂ ਕੌਮ ਇੱਕ ਮੱਤ ਹੋ ਜੇ ਨਾ, ਕਿੱਡਾ ਵੱਡਾ ਹਿੱਸਾ ਤਾਂ ਭੱਜ ਜਾਂਦਾ ਦਿੱਲੀ ਨੂੰ। ਕਿਸਾਨੀ ਸੰਘਰਸ਼ ਦੇ ਵਿੱਚ ਰਹੇ ਹੋ, ਕਿਸਾਨੀ ਮੋਰਚਾ ਚੱਲਿਆ, ਬਹੁਤ ਲੰਮਾ ਸਮਾਂ ਚੱਲਿਆ। ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਰਹੇ, ਨੌਜਵਾਨ ਪੰਜਾਬੀ ਬੈਠੇ ਰਹੇ, ਪਰ ਇੱਕ ਮੋਰਚਾ ਹੋਰ ਲੱਗ ਗਿਆ। ਜਦੋਂ ਦੀਪ ਸਿੱਧੂ ਕਹਿੰਦਾ ਸੀਗਾ ਕਿ ਇਹਨਾਂ ਉੱਪਰ ਅੱਜ ਹੀ ਗੱਲ ਕਰ ਲਓ, ਉਦੋਂ ਕਿਉਂ ਨਹੀਂ ਹੋਈ? ਉਹ ਕਿਉਂ ਗੱਲ ਕਰ ਦੇਣਗੇ? ਉਹਨਾਂ ਨੂੰ ਸਿੱਖਾਂ ਨਾਲ ਦਰਦ ਹੀ ਕੋਈ ਨਹੀਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੀ ਮੌਜੂਦ ਨੇ। ਪਹਿਲਾਂ ਅਸੀਂ ਫਤਿਹ ਬੁਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਜਮੇਰ ਸਿੰਘ ਜੀ, 2 ਸਾਲ ਬੀਤ ਚੁੱਕੇ ਨੇ ਸੰਘਰਸ਼ ਲੜਦਿਆਂ ਨੂੰ, ਸੰਘਰਸ਼ ਚੱਲਦਿਆਂ ਨੂੰ। ਬਾਈ ਦੀਪ ਦੀ ਜਿਹੜੀ ਯਾਦ ਆ ਉਹ ਹਮੇਸ਼ਾ ਦਿਲਾਂ ਦੇ ਵਿੱਚ ਰਹੂ। 26 ਜਨਵਰੀ ਦਾ ਦਿਨ ਕਿੰਨਾ ਕੁ ਚੇਤੇ ਆ ਰਿਹਾ ਹੈਗਾ? ਪਹਿਲਾਂ ਤਾਂ ਇਹੀ ਗੱਲ ਪੁੱਛਾਂਗੇ ਤੁਹਾਡੇ ਤੋਂ। ਦੇਖੋ, 26 ਜਨਵਰੀ ਦਾ ਦਿਨ ਵੈਸੇ ਤਾਂ ਇਤਿਹਾਸਕ ਹੈ ਕਈ ਪੱਖਾਂ ਤੋਂ। ਮਤਲਬ ਭਾਰਤ ਵਾਸਤੇ ਆਪਦੇ ਪੱਖ ਤੋਂ ਇਤਿਹਾਸਕ ਹੈ, ਸਾਡੇ ਵਾਸਤੇ ਆਪਦੇ ਪੱਖ ਤੋਂ ਬਣਾਤਾ ਦੀਪ ਸਿੱਧੂ ਨੇ। ਸੋ ਜਦੋਂ ਵੀ 26 ਜਨਵਰੀ ਆਊ ਤਾਂ ਦੀਪ ਸਿੱਧੂ ਤਾਂ ਉਹਦੇ 'ਚ ਹਾਜ਼ਰ ਹੋਊਗਾ ਹੀ। ਇਹ ਤਾਂ ਹੁਣ ਪੱਕਾ ਹੀ ਹੋ ਗਿਆ। ਅਜਮੇਰ ਸਿੰਘ ਜੀ, ਕਾਫੀ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਬਹਿਮਲ ਕਲਾਂ ਗੋਲੀकांड ਦਾ ਜਿਹੜਾ ਇਨਸਾਫ ਉਹ ਹਲੇ ਤੱਕ ਮਿਲਿਆ ਨਹੀਂ ਹੈਗਾ। ਅਜਿਹੀਆਂ ਜਿਹੜੀਆਂ ਕਿ ਸੁਭਾਵਨਾਵਾਂ, ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਕਿ ਆਸ ਆ ਜਿਹੜੀਆਂ ਸਰਕਾਰਾਂ ਨੇ ਅੱਜ ਚੱਲ ਰਹੀਆਂ ਨੇ, ਸਮੇਂ ਦੀਆਂ ਸਰਕਾਰਾਂ। ਦੇਖੋ, ਸਰਕਾਰਾਂ ਤੋਂ ਤਾਂ ਬਹੁਤੀ ਆਸ ਨਾ ਰੱਖੋ। ਸਿਰਫ ਦਬਾਅ ਪਾ ਕੇ ਅੰਸ਼ਕ ਜਾਂ ਕੁਛ ਇਨਸਾਫ ਲਿਆ ਜਾ ਸਕਦਾ ਹੈ, ਅੰਸ਼ਕ ਜਾਂ, ਹੋਰ ਇਦੋਂ ਵੱਡਾ ਕੋਈ ਨਹੀਂ। ਸਰਕਾਰਾਂ ਤੋਂ ਨਹੀਂ ਇਕੱਲੀ ਗੱਲ, ਇਹ ਤਾਂ ਇੱਕ ਦੁਨੀਆ ਨੂੰ ਅਸੀਂ ਦੱਸਣਾ ਵੀ ਸਾਡੇ ਨਾਲ ਆਹ ਬੇਇਨਸਾਫੀ ਹੋ ਰਹੀ ਹੈ। ਸੋ ਕਿੰਨਾ ਹਾਈਲਾਈਟ ਹੋ ਰਿਹਾ, ਜਿਵੇਂ ਚੰਡੀਗੜ੍ਹ ਵਾਲਾ ਮੋਰਚਾ ਵੀ ਹੈ, ਕੌਮੀ ਇਨਸਾਫ ਮੋਰਚਾ, ਉਹ ਹੁਣ ਮੀਡੀਆ 'ਚ ਕਿੰਨਾ ਮਤਲਬ ਸਾਰਾ ਜਾ ਰਿਹਾ ਹੈ। ਸੋ ਅਸੀਂ ਤਾਂ ਆਪਦੀ ਦੱਸ ਰਹੇ ਹਾਂ ਦੁਨੀਆ ਨੂੰ ਵੀ ਸਾਡੇ ਨਾਲ ਆਹ ਕੁਛ ਹੋ ਰਿਹਾ। ਉਹਦੇ ਨਾਲ ਇੱਕ ਲੋਕ ਰਾਏ ਬਣਦੀ ਹੈ ਦੁਨੀਆ 'ਚ, ਇਹਨਾਂ ਦੀ ਬਦਨਾਮੀ ਹੁੰਦੀ ਹੈ। ਇਹ ਤਾਂ ਲੜਾਈ ਦੇ ਕਈ ਪੱਖ, ਕਈ ਫਰੰਟ ਹੁੰਦੇ ਹਨ। ਉਸ ਫਰੰਟ ਤੋਂ ਆਪਾਂ ਲੜ ਰਹੇ ਹਾਂ ਸਾਰੇ। ਸਰਦਾਰ ਸਾਹਿਬ, ਆਖਿਰ ਕੌਮ ਕਿੰਨਾ ਟਾਈਮ ਲੜਦੀ ਰਹੂ? ਕਿਉਂਕਿ ਕੌਮ ਨੇ ਬੜੇ ਦੁੱਖ ਝੱਲੇ ਨੇ। ਤੁਸੀਂ ਗੱਲ ਕਰੀ 1984 ਦੀ। ਇਹ ਸਿੱਖਾਂ ਨੂੰ ਇਹ ਗੱਲ ਕਹਿਣੀ ਸ਼ੋਭਦੀ। ਸਿੱਖ ਕੌਮ ਨੇ ਬੜੇ ਦੁੱਖ ਝੱਲੇ, ਜਿਹਦਾ ਗੁਰੂ ਹੀ ਸ਼ਹੀਦ ਹੋਏ ਹੋਣ ਤੇ ਸਰਬੰਸ ਵਾਰਿਆ ਹੋਵੇ, ਉਹ ਕਹੇ ਵੀ ਅਸੀਂ ਹੁਣ ਇੱਥੇ ਦੁੱਖ ਝੱਲੇ ਹਾਂ। ਸਾਡੇ ਵਾਸਤੇ ਤਾਂ ਇਹ ਮਾਣ ਵਾਲੀ ਗੱਲ।